ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਦੇ ਦਿਨ। ਤੇ ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪਾਂਸਰ ਕੀਤਾ ਆ ਰਜਿੰਦਰ ਕੌਰ ਜੀ ਨੇ ਸੈਨ ਹੋਜ਼ੇ ਤੋਂ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ, ਕਰਮਪਾਲ ਸਿੰਘ ਜੀ, ਜਸਜੀਤ ਕੌਰ ਜੀ ਨੇ ਕਲੋਵਿਸ ਤੋਂ ਅਤੇ ਜਸਵੀਰ ਸਿੰਘ ਜੀ ਨੇ ਬੇਕਰਸਫੀਲਡ ਤੋਂ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਉਸ ਦੇ ਲਈ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਨੰਬਰ 4087227698 4087227698 ਦੇ ਉੱਤੇ। ਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਹੈ ਉਹ ਸ਼ੁਰੂ ਕਰਦੇ ਹਾਂ। ਅਕਾਲੀ ਦਲ ਨੇ ਅੱਜ ਆਪਣਾ ਨਵਾਂ ਢਾਂਚਾ ਜਿਹੜਾ ਆ ਉਹ ਐਲਾਨ ਦਿੱਤਾ ਆ, ਤੇ ਕੀ ਬਹੁਤੇ ਜਿਹੜੇ ਪੁਰਾਣੇ ਲੋਕ ਆ ਉਹ ਉਸੇ ਤਰੀਕੇ ਦੇ ਨਾਲ ਰਹੇ ਆ ਜਾਂ ਨਵੇਂ ਜਿਹੜੇ ਲੋਕ ਆ ਉਹ ਆਏ ਆ? ਪਰ ਇੱਕ ਚੀਜ਼, ਇੱਕ ਕਮੀ ਜਿਹੜੀ ਜ਼ਰੂਰ ਵਿੱਚ ਉਸਦੇ ਸਭ ਨੂੰ ਦਿਖੀ ਆ ਵੀ ਜਿਹੜੇ ਮਜੀਠੀਆ ਹੋਣੀ ਆ ਉਹ ਯੂਥ ਅਕਾਲੀ ਦਲ ਦੇ ਪ੍ਰਧਾਨ ਨਹੀਂ ਦਿਖ ਰਹੇ ਕਿਸੇ ਪਾਸੇ। ਇਹ ਕਿਤੇ ਨਾ ਕਿਤੇ ਜਾਂ ਤਾਂ ਇਹ ਕਹਿ ਲਓ ਕਿ ਬਿਕਰਮ ਸਿੰਘ ਮਜੀਠੀਆ ਨੂੰ ਪਤਾ ਹੀ ਸੀਗਾ ਵੀ ਇਹ ਹੋਣਾ, ਜਿਹਦੇ ਕਰਕੇ ਐਕਚੁਅਲੀ ਉਹਨਾਂ ਨੇ ਜੀ ਪਹਿਲਾਂ ਕਹਿ ਦਿੱਤਾ ਸੀਗਾ ਕਿ ਮੈਂ ਜਿਹੜਾ ਯੂਥ ਅਕਾਲੀ ਦਲ ਦੀ ਜਿਹੜੀ ਪ੍ਰਧਾਨਗੀ ਆ ਉਹਦੇ ਅਹੁਦੇ ਤੋਂ ਅਸਤੀਫਾ ਜਿਹੜਾ ਜੀ ਉਹ ਦੇ ਰਿਹਾ। ਹੁਣ ਇਹ ਗੱਲ ਜਿਹੜੀ ਹੈ ਜੀ ਸੱਚ ਹੋ ਗਈ ਕਿ ਐਕਚੁਅਲੀ ਉਹਨੂੰ ਪਹਿਲਾਂ ਹੀ ਖੁੱਡੇ ਲਾਈਨ ਜਿਹੜਾ ਸੀਗਾ ਉਹ ਲਾ ਦਿੱਤਾ ਗਿਆ ਸੀਗਾ ਜੀ। ਜਗੀਰ ਕੌਰ ਨੂੰ 2 ਅਹੁਦਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਪਾਰਟੀ ਦੀ ਸੀਨੀਅਰ ਮੀਤ ਪ੍ਰਧਾਨ ਤੇ ਇਸਤਰੀ ਵਿੰਗ ਦੀ ਪ੍ਰਧਾਨ ਜੀ। ਅਜੇ ਉਹਦੇ ਉੱਤੇ ਕੇਸ ਪੈਂਡਿੰਗ ਹੈ ਜੀ, ਜਿਹੜਾ ਹਾਈ ਕੋਰਟ ਦੇ ਵਿੱਚ ਉਹਨੇ ਕੀਤਾ ਹੋਇਆ ਸਜ਼ਾ ਘੱਟ ਕਰਾਉਣ ਦਾ। ਹਾਂਜੀ, ਚੀਮਾ ਗਰੇਵਾਲ ਤੇ ਚੰਦੂ ਮਾਜਰਾ ਜਿਹੜੇ ਉਹ ਮੁੱਖ ਬੁਲਾਰੇ ਲਾਏ ਗਏ ਨੇ। ਯੂਥ ਵਿੰਗ ਮਜ਼ਬੂਤ ਕਰਨ ਦੇ ਵਾਸਤੇ 4 ਪ੍ਰਧਾਨ ਲਾਏ ਗਏ ਨੇ ਤੇ 1 ਕੋਆਰਡੀਨੇਟਰ ਜਿਹੜਾ ਜੀ ਉਹ ਲਾਇਆ ਗਿਆ। ਇੱਥੋਂ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ ਛੁੱਟੀ ਕਰ ਦਿੱਤੀ ਗਈ ਹੈ। ਉਹ ਯੂਥ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਉਹ ਨਹੀਂ ਰਹੇ। ਨਵੇਂ 21 ਮੀਤ ਪ੍ਰਧਾਨਾਂ ਦੇ ਵਿੱਚ ਭਗਵਾਨ ਦਾਸ ਜਨੇਜਾ ਵੀ ਜਿਹੜੇ ਨੇ ਉਹ ਸ਼ਾਮਲ ਨੇ। ਦੀਪਿੰਦਰ ਸਿੰਘ ਢਿੱਲੋਂ ਨੂੰ ਪਟਿਆਲਾ ਦਿਹਾਤੀ ਦਾ ਪ੍ਰਧਾਨ ਬਣਾਇਆ ਗਿਆ। ਜਗਜੀਤ ਸਿੰਘ ਗੋਰਾ ਨੂੰ ਚੰਡੀਗੜ੍ਹ ਦਾ ਜਿਹੜਾ ਜੀ ਉਹ ਪ੍ਰਧਾਨ ਬਣਾਇਆ ਗਿਆ। 7 ਸੀਨੀਅਰ ਮੀਤ ਪ੍ਰਧਾਨ ਬਣਾਏ ਗਏ ਨੇ, ਜਿਹਦੇ ਚ ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ, ਗੁਰਦੇਵ ਸਿੰਘ ਬਾਦਲ, ਤੋਤਾ ਸਿੰਘ, ਜਗੀਰ ਕੌਰ, ਬਲਵੰਤ ਸਿੰਘ ਰਾਮੂਵਾਲੀਆ, ਉਪਿੰਦਰਜੀਤ ਕੌਰ ਸ਼ਾਮਲ ਨੇ ਜੀ। ਸੁਖਦੇਵ ਸਿੰਘ ਢੀਂਡਸਾ ਪਹਿਲਾਂ ਦੇ ਵਾਂਗੂ ਜਨਰਲ ਸਕੱਤਰ ਰਹਿਣਗੇ। ਦਲਜੀਤ ਸਿੰਘ ਚੀਮਾ ਸਕੱਤਰ ਤੇ ਬੁਲਾਰੇ ਨਿਯੁਕਤ ਕੀਤੇ ਗਏ ਨੇ। ਮਹੇਸ਼ਿੰਦਰ ਸਿੰਘ ਗਰੇਵਾਲ, ਪ੍ਰੇਮ ਸਿੰਘ ਚੰਦੂ ਮਾਜਰਾ, ਨਿਰਮਲ ਸਿੰਘ ਕਾਹਲੋਂ, ਨਰੇਸ਼ ਗੁਜਰਾਲ, ਸੇਵਾ ਸਿੰਘ ਸੇਖਵਾਂ, ਅਵਤਾਰ ਸਿੰਘ ਬਰਾੜ, ਬਿਕਰਮ ਸਿੰਘ ਮਜੀਠੀਆ, ਜਨਮੇਜਾ ਸਿੰਘ ਸੇਖੋਂ, ਰਤਨ ਸਿੰਘ ਅਜਨਾਲਾ, ਸਰਵਣ ਸਿੰਘ ਫਲੌਰ ਜਿਹੜੇ ਨੇ ਜਨਰਲ ਸਕੱਤਰ ਬਣਾਏ ਗਏ ਨੇ। ਸੋ ਜਨਰਲ ਸਕੱਤਰਾਂ ਦੀ ਸੂਚੀ ਦੇ ਵਿੱਚ ਜਿਹੜੀ ਲੰਮੀ ਚੌੜੀ ਹੈ ਜੀ, ਉਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਵੀ ਪਾ ਦਿੱਤਾ ਗਿਆ ਜੀ ਕਿ ਭਾਵ ਕਿ ਇੱਕ ਹੁੰਦਾ ਜੀ ਲਾੜਾ, ਇੱਕ ਹੁੰਦੀ ਹੈ ਬਰਾਤ। ਲਾੜੇ ਤੋਂ ਲਾ ਕੇ ਹੁਣ ਬਰਾਤੀਆਂ 'ਚ ਸ਼ਾਮਲ ਕਰ ਦਿੱਤੇ ਗਏ ਨੇ ਜੀ। ਅਤੇ ਤੁਹਾਨੂੰ ਕੀ ਲੱਗਦਾ ਵੀ ਇਸ ਦਾ ਕਾਰਨ ਕੀ ਹੋਵੇਗਾ? ਇੱਕ ਤਾਂ ਜਿਹੜੀ ਅੰਮ੍ਰਿਤਸਰ ਦੇ ਵਿੱਚ ਅਰੁਣ ਜੇਤਲੀ ਦੀ ਹਾਰ, ਤੇ ਕੀ ਨਾਲ ਇਹ ਵੀ ਹੈਗਾ ਸੀਗਾ ਵੀ ਲੱਗ ਰਿਹਾ ਸੀ ਕਿਸੇ ਪਾਸੇ ਵੀ ਮਜੀਠੀਆ ਜਿਹੜੇ ਆ ਸੁਖਬੀਰ ਬਾਦਲ ਤੋਂ ਅੱਗੇ ਨਿਕਲਦੇ ਜਾ ਰਹੇ ਸੀਗੇ ਤਾਂ ਇਹਨਾਂ ਨੂੰ ਗੁੱਠੇ ਲਾਇਆ ਗਿਆ ਹੈ? ਤੁਹਾਡਾ ਜਿਹੜੀ ਪਹਿਲੀ ਗੱਲ ਹੈ ਨਾ ਜੀ, ਉਹਦੇ ਵਿੱਚ ਬਹੁਤੇ ਜਵਾਬ ਨੇ। ਜਿਹੜੀ ਭਾਰਤੀ ਜਨਤਾ ਪਾਰਟੀ ਸੈਂਟਰ ਵਿਚਲੀ ਹੈ, ਇਹ ਸਾਰਾ ਕੁਝ ਜੋ ਕੁਝ ਹੋ ਰਿਹਾ ਉਹਦੇ ਕਹੇ ਦੇ ਉੱਤੇ ਹੋ ਰਿਹਾ ਜੀ। ਜਿਸ ਤਰੀਕੇ ਦੇ ਨਾਲ ਉਹ ਕਹਿ ਰਹੀ ਹੈ ਪਾਰਟੀ ਉਸ ਤਰੀਕੇ ਦੇ ਨਾਲ ਚੱਲ ਰਹੀ ਹੈ। ਪਤਾ ਨਹੀਂ ਇਹਦੇ ਵਿੱਚ ਕਿੰਨੀ ਸੱਚਾਈ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੀਜ਼ਾਂ ਸਾਹਮਣੇ ਆਉਣਗੀਆਂ। ਕੱਲ ਇੱਕ ਕਾਫੀ ਵੱਡੇ ਇੰਡਸਟਰੀਅਲਿਸਟ ਨੇ ਇੱਥੇ ਲੁਧਿਆਣੇ ਦੇ ਵਿੱਚ, ਬਹੁਤ ਵੱਡੇ ਕਾਰੋਬਾਰੀ ਨੇ ਜੀ, ਵੱਡਿਆਂ ਜਿਹਨਾਂ ਦਾ ਨਾਮ ਦਾ, ਉਹ ਇਹ ਦੱਸ ਰਹੇ ਸਨ ਕਿਉਂਕਿ ਅਕਸਰ ਕਾਰੋਬਾਰੀ ਜਿਹੜੇ ਨੇ ਉਹ ਬਹੁਤੀਆਂ ਸਿਆਸੀ ਪਾਰਟੀਆਂ ਦੇ ਨੇੜੇ ਹੁੰਦੇ ਨੇ। ਉਹ ਤਾਂ ਇਹ ਕਹਿੰਦੇ ਸੀ ਜੀ ਅਸੀਂ ਤਾਂ ਹਰੇਕ ਨੂੰ ਚੰਦਾ ਦੇ ਦਈਦਾ, ਇਹ ਪਤਾ ਨਹੀਂ ਗਾ ਕਿਹਨੇ ਆ ਕੇ ਕਿਹੜਾ ਡਰਾਮਾ ਨਵਾਂ ਕਰ ਦੇਣਾ। ਉਹ ਕਹਿੰਦੇ ਕਿ ਹਾਲਾਤ ਇਹ ਬਣੇ ਹੋਏ ਨੇ, ਇੱਕ ਤਾਂ ਉਹ ਕਹਿੰਦੇ ਹਰਿਆਣੇ ਤੇ ਜੰਮੂ ਕਸ਼ਮੀਰ ਦੀਆਂ ਚੋਣਾਂ ਹੋ ਲੈਂਦੇ ਹੋ, ਤੀਜਾ ਉਹ ਕਹਿੰਦੇ ਇਹ ਕਿ ਅਮਰੀਕਾ ਦੀ ਜਿਹੜੀ ਫੇਰੀ ਹੈ ਨਰਿੰਦਰ ਮੋਦੀ ਦੀ ਮੁਕੰਮਲ ਹੋ ਲੈਂਦੇ ਹੋ, ਉਸ ਤੋਂ ਬਾਅਦ ਉਹ ਕਹਿੰਦੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਅਕਾਲੀ ਦਲ ਵਾਲੀ ਥਾਂ ਤੇ ਹੋਊਗੀ ਪੰਜਾਬ 'ਚ। ਅਕਾਲੀ ਦਲ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਵਾਲੀ ਥਾਂ ਦੇ ਉੱਤੇ ਹੋਊਗਾ। ਗੱਲ ਉਹ ਬੇਸ਼ੱਕ 2 ਲਫ਼ਜ਼ਾਂ 'ਚ ਨਿਬੇੜ ਗਏ, ਪਰ ਇਹਦੇ ਪਿੱਛੇ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਜਿਹੜੀ ਆ ਉਹ ਜ਼ਰੂਰ ਹੋ ਸਕਦੀ ਹੈ। ਇਹ ਵੀ ਹੋ ਸਕਦੀ ਹੈ ਕਿ ਜੇ ਮੁੱਖ ਮੰਤਰੀ ਨਹੀਂ ਤਾਂ ਡਿਪਟੀ ਮੁੱਖ ਮੰਤਰੀ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਲਾਇਆ ਜਾਵੇ, ਜੇ ਉਹਨਾਂ ਨੇ ਇੱਕ ਜਿਹੜਾ ਅਹੁਦਾ ਉਹਨਾਂ ਨੂੰ ਝੁੰਗੇ 'ਚ ਮਿਲਿਆ ਹੈ ਉੱਤੇ ਸੈਂਟਰ ਦੇ ਵਿੱਚ, ਉਹਨੂੰ ਕਾਇਮ ਰੱਖਣਾ ਤਾਂ ਸਾਰਾ ਤੁਸੀਂ ਸਮਝ ਲੈਣਾ ਜੀ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ DLF ਦੇ ਜਿਹੜੇ ਮੇਨ ਹੈਗੇ ਆ ਜੀ, ਰਾਬਰਟ ਵਡੇਰਾ ਜੋ ਕਿ ਸੋਨੀਆ ਗਾਂਧੀ ਦੇ ਜਿਹੜੇ ਜਵਾਈ ਵੀ ਨੇ, ਉਹਨਾਂ ਨੂੰ ਦਿੱਤੀ ਹੋਈ ਸੀ ਜਿਹੜੀ ਜ਼ਮੀਨ ਹਰਿਆਣੇ ਦੇ ਵਿੱਚ, ਉਸ ਨੂੰ ਅਲਾਟਮੈਂਟ ਨੂੰ ਰੱਦ ਕਰ ਦਿੱਤਾ ਹੈ ਜਿਹੜਾ ਹਾਈ ਕੋਰਟ ਦੇ ਦੁਆਰਾ।
ਇਹ ਪੰਜਾਬ ਹਰਿਆਣਾ ਹਾਈ ਕੋਰਟ ਦਾ ਬਹੁਤ ਵੱਡਾ ਅਹਿਮ ਫੈਸਲਾ ਹੈ ਕਿ ਰੀਅਲ ਸਟੇਟ ਦੀ ਵੱਡੀ ਕੰਪਨੀ DLF ਨੂੰ 350 ਏਕੜ ਪ੍ਰਾਈਮ ਲੈਂਡ ਜਿਹੜੀ ਸੀਗੀ ਜੀ, ਇਹਦਾ ਤਬਾਦਲਾ ਜਿਹੜਾ ਸੂਬੇ ਦੀ ਸਰਕਾਰ ਦਾ ਜਿਹੜਾ ਫੈਸਲਾ ਸੀਗਾ ਉਹ ਹਾਈ ਕੋਰਟ ਨੇ ਰੱਦ ਕਰ ਦਿੱਤਾ ਜੀ। ਭੁਪਿੰਦਰ ਸਿੰਘ ਹੁੱਡਾ ਦੇ ਵਾਸਤੇ ਵੱਡੀ ਨਮੋਸ਼ੀ ਵਾਲੀ ਗੱਲ ਹੈ ਜੀ। DLF ਨੇ ਇੱਥੇ ਜਿਹੜਾ ਜੀ 에ਅਰ ਕੰਡੀਸ਼ਨ ਅਪਾਰਟਮੈਂਟ ਤੇ ਵਿਲਾਸ ਜਿਹੜੇ ਬਣਾਉਣੇ ਸੀ, ਉਹਦੇ ਨਾਲ ਨਾਲ ਗੋਲਫ ਕੋਰਸ ਵੀ ਬਣਾਉਣਾ ਸੀਗਾ। ਇਹਦੇ ਨਿਸ਼ਾਨੇ ਦੀ ਪ੍ਰਾਪਤੀ ਦੇ ਵਾਸਤੇ ਪਹਿਲਾਂ ਇਹ ਅਹਿਮ ਥਾਂ ਜਨਤਕ ਕਾਰਜ ਦੇ ਵਾਸਤੇ ਕਥਿਤ ਤੌਰ ਦੇ ਉੱਤੇ ਲਈ ਗਈ, ਫਿਰ DLF ਨੂੰ ਜਿਹੜੀ ਸੀ ਉਹ ਤਬਦੀਲ ਕਰ ਦਿੱਤੀ ਗਈ। ਇਹ ਜਿਹੜਾ ਸਾਰਾ ਕੁਝ ਬੜਾ ਇਸ ਪੱਖੋਂ ਅਹਿਮ ਹੈ ਕਿਉਂਕਿ ਸੂਬੇ ਦੇ ਵਿੱਚ ਸਰਕਾਰ ਜਿਹੜੀ ਆ ਉਹ ਜ਼ਮੀਨੀ ਸੌਦਿਆਂ ਦੇ ਵਾਸਤੇ ਪਹਿਲਾਂ ਹੀ ਜਿਹੜੇ ਆਲੋਚਨਾ ਦਾ ਕੇਂਦਰ ਜਿਹੜਾ ਜੀ ਉਹ ਬਣੀ ਰਹੀ ਆ। ਖਾਸ ਤੌਰ ਦੇ ਉੱਤੇ ਸੋਨੀਆ ਗਾਂਧੀ ਦਾ ਜਵਾਈ ਜਿਹੜਾ ਰੋਬਰਟ ਵਾਡਰਾ, ਰੋਬਰਟ ਪਹਿਲਾਂ ਪੁਰਾਣੀਆਂ ਹਿੰਦੀ ਫਿਲਮਾਂ 'ਚ ਅਜੀਤ ਦਾ ਨਾਮ ਹੁੰਦਾ ਸੀਗਾ, ਇਹ ਉਹ ਜਿਹੜਾ ਜੀ ਪਹਿਲਾਂ ਹੀ ਚਰਚਾ ਦੇ ਵਿੱਚ ਰਿਹਾ। ਇਹ ਵੀ ਉਹਨਾਂ ਦੇ ਵਿੱਚੋਂ ਹੀ ਇੱਕ ਡੀਲ ਸੀ, 350 ਏਕੜ ਪ੍ਰਾਈਮ ਲੈਂਡ। ਇਹ ਕਿਹਾ ਗਿਆ ਜੀ ਕਿ ਜਨਤਕ ਚੀਜ਼ਾਂ ਦੇ ਵਾਸਤੇ ਵਰਤੀ ਜਾਣੀ ਆ ਤੇ ਮੁੜ ਕੇ ਉਹਨੂੰ ਤਬਦੀਲ ਕਰ ਦਿੱਤਾ ਗਿਆ ਜੀ ਕਮਰਸ਼ੀਅਲ ਦੇ ਵਿੱਚ। ਜੀ ਤੇ ਕੀ ਤੁਹਾਨੂੰ ਲੱਗਦਾ ਵੀ ਇਸ ਦੇ ਪਿੱਛੇ ਕੋਈ ਸਿਆਸਤ ਹੋ ਸਕਦੀ ਆ ਵੀ ਜਿਹੜੇ ਸ਼ਾਇਦ ਹਾਈ ਕੋਰਟ ਦੇ ਜਿਹੜੇ ਜੱਜ ਆ ਉਹ ਇਨਫਲੂਐਂਸਡ ਹੋਣ ਜਿਹੜੀ ਇਸ ਟਾਈਮ ਦੀ ਸਰਕਾਰ ਆ ਉਹਨਾਂ ਤੋਂ? ਇਹ ਦਰੁਸਤ ਫੈਸਲਾ ਹੈ ਜੀ। ਇਹ ਜਿਹੜਾ ਹਾਈ ਕੋਰਟ ਦਾ ਬਿਲਕੁਲ ਸਹੀ ਜਿਹੜਾ ਫੈਸਲਾ ਹੈ ਕਿ ਤੁਸੀਂ ਧੋਖੇ ਦੇ ਨਾਲ ਜਿਹੜੀ ਜ਼ਮੀਨ ਹੈ ਉਹ ਲੈ ਕੇ ਉਹਦੇ ਉੱਤੇ ਡਿਵੈਲਪ ਤੁਸੀਂ ਕੁਝ ਹੋਰ ਕਰ ਰਹੇ ਹੋ। ਇੱਥੇ ਜਿਹੜੀ ਚੰਡੀਗੜ੍ਹ ਦੇ ਵਿੱਚ ਇੱਕ ਕੌਮਲੈਟ ਪ੍ਰੋਜੈਕਟ ਜਿਹੜਾ ਬਣਨਾ ਹੈ, ਜਿਹੜਾ ਕਿ ਟਾਟਾ ਨੇ ਬਣਾਉਣਾ ਸੀਗਾ, ਉਹ ਕੌਮਲੈਟ ਪ੍ਰੋਜੈਕਟ ਮੈਂ ਤੁਹਾਨੂੰ ਕਹਿੰਦਾ ਹੁੰਦਾ ਕੌਮ ਲੁੱਟ ਪ੍ਰੋਜੈਕਟ ਆ ਉਹ। ਉਹਦੇ ਵਿੱਚ ਜਿਹੜੇ ਰਾਜਨੀਤਿਕ ਨੇ ਨਾ ਜੀ ਉਹਨਾਂ ਨੂੰ ਇੱਕ ਪੂਰਾ ਫਲੋਰ ਜਿਹੜਾ ਉਹ ਦਿੱਤਾ ਗਿਆ ਸੀਗਾ। ਉਹਦੇ 'ਚ ਬਾਦਲ ਸਾਹਿਬ ਵੀ ਸ਼ਾਮਲ ਨੇ ਵੱਡੇ, ਉਹਦੇ 'ਚ ਸੁਖਬੀਰ ਹੋਰੀ ਵੀ ਸ਼ਾਮਲ ਨੇ, ਉਹਦੇ 'ਚ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹੈ, ਉਹਦੇ 'ਚ ਮਨਪ੍ਰੀਤ ਸਿੰਘ ਬਾਦਲ ਵੀ ਸ਼ਾਮਲ ਹੈ। ਇਹਨਾਂ ਨੂੰ ਬਹੁਤ ਵੱਡੇ ਵੱਡੇ ਫਲੈਟ ਉਹਦੇ ਵਿੱਚ ਦਿੱਤੇ ਗਏ ਸੀਗੇ ਉਹਦੇ ਤੇ ਸਹੀ ਪਾਉਣ ਲਈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਦੇ ਉੱਤੇ ਰੋਕ ਜਿਹੜੀ ਆ ਲਾਈ ਹੋਈ ਹੈ ਵੀ ਇੱਥੇ ਜਿਹੜੀ ਸੁਖਨਾ ਝੀਲ ਆ ਤੁਸੀਂ ਤਾਂ ਇਹਦਾ ਬੇੜਾ ਗਰਕ ਕਰ ਦਿਓਗੇ। ਪਹਾੜ ਜਿਹੜੇ ਨੇ ਲੁਕ ਜਾਣਗੇ, ਉਹ ਪਹਾੜ ਜਿਹੜੀ ਕੁਦਰਤ ਹੈ, ਜਿਹੜੀ ਨੇਚਰ ਹੈ, ਉਹਨੂੰ ਲੁਕਾਉਣ ਦੇ ਵਾਸਤੇ ਤੁਸੀਂ ਆਪਣਾ ਜਿਹੜਾ ਜੀ ਤਾਂ ਕਰਕੇ ਕਹਿੰਦਾ ਇਹ ਕੌਮ ਲੁੱਟ ਪ੍ਰੋਜੈਕਟ ਸੀਗਾ, ਉਹਦੇ ਉੱਤੇ ਪਾਬੰਦੀ ਜਿਹੜੀ ਆ ਜੀ ਉਹ ਲਾਈ ਹੈ। ਦੇਖੋ ਅਦਾਲਤਾਂ ਬੇਸ਼ੱਕ ਸਾਰੀਆਂ ਨਹੀਂ ਪਰ ਬਹੁਤ ਸਾਰੀਆਂ ਫਿਰ ਵੀ ਅਜੇ ਇਦਾਂ ਦੇ ਫੈਸਲੇ ਜਿਹੜੇ ਟਾਵੇਂ ਲੈ ਜਾਂਦੀਆਂ ਨੇ ਜਿਹਦੇ ਤੋਂ ਇਹ ਆਸ ਵੱਧ ਜਾਂਦੀ ਹੈ ਕਿ ਜੇ ਕਿਤੇ ਕੋਈ ਇਨਸਾਫ ਦੀ ਆਸ ਹੈ ਤਾਂ ਉਹ ਅਦਾਲਤਾਂ ਨੇ ਜੀ, ਨਹੀਂ ਤਾਂ ਅਦਰਵਾਈਜ਼ ਤਾਂ ਇਹ ਜਿਹੜੇ ਰਾਜਨੀਤਿਕ ਲੋਕ ਨੇ ਤਾਂ ਲੁੱਟ ਕੇ ਖਾਈ ਜਾਂਦੇ ਨੇ। ਬਿਲਕੁਲ ਜੀ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਜਿਹੜਾ ਰੋਬਰਟ ਵਡੇਰਾ ਜਿੰਨਾ ਕਰਪਟ ਜਿਹੜਾ ਬੰਦਾ ਦੱਸਿਆ ਜਾਂਦਾ ਆ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਬੰਦਾ ਉਸ ਟਾਈਮ ਦੇ ਉੱਤੇ ਇਸ ਨੂੰ ਜਿਹੜੇ ਕਿਸੇ ਵੀ ਏਅਰਪੋਰਟ ਦੇ ਉੱਤੇ ਜਿਹੜੇ ਸਿਕਿਉਰਿਟੀ ਦੇ ਵਿੱਚੋਂ ਜਾਣ ਦੀ ਲੋੜ ਨਹੀਂ ਸੀ ਜਦ ਜਿਹੜੀ ਕਾਂਗਰਸ ਦੀ ਸਰਕਾਰ ਸੈਂਟਰ ਦੇ ਵਿੱਚ ਸੀਗੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵਿਧਾਇਕਾਂ ਨੂੰ ਲੈ ਕੇ, ਜਿਹੜੇ ਮੁਹਾਲੀ ਦੇ ਵਿੱਚ ਘਰ ਲੈਣ ਨੂੰ ਗਏ ਸੀ ਕਈ ਵਿਧਾਇਕ ਤੇ ਭਰ ਕਹਿੰਦੇ ਆ ਜੀ ਉਹਨਾਂ ਨੂੰ ਠੱਗੀ ਵੱਜ ਗਈ ਆ। ਬਿਲਕੁਲ ਜੀ, ਇਹ ਪੰਜਾਬ ਦੇ ਵਿਧਾਇਕਾਂ ਨੇ ਮੁਹਾਲੀ ਦੇ ਵਿੱਚ ਘਰ ਮਿਲਣ ਦੇ ਝਾਂਸੇ 'ਚ ਆ ਕੇ ਆਪਣੀ ਜਿਹੜੀ ਕਮਾਈ ਆ ਉਹ ਗਵਾਈ ਆ। ਚੋਰਾਂ ਦਾ ਕੱਪੜਾ ਲਾਠੀਆਂ ਦੇ ਗੱਜ ਜੀ। ਜ਼ਮੀਨ ਸੰਬੰਧੀ ਕਾਰੋਬਾਰ ਦੇ ਨਾਲ ਜੁੜੇ ਜਿਹੜੇ ਕੁਝ ਵਿਅਕਤੀ ਨੇ ਜੀ, ਉਹਨਾਂ ਨੇ ਪੰਜਾਬ ਅਸੈਂਬਲੀ ਦੇ 40 ਮੌਜੂਦਾ ਤੇ ਸਾਬਕਾ ਵਿਧਾਇਕਾਂ ਤੋਂ ਪੈਸੇ ਲੈ ਕੇ ਉਹਨੂੰ ਫਿਲਮ ਜਿਹੜੀ ਜੱਟ ਰਿਸਕੀ ਆ ਉਹਦੇ ਵਿੱਚ ਲਾ ਦਿੱਤਾ ਜੀ। ਫਿਲਮ ਦਾ ਨਾਮ ਹੀ ਉਹੋ ਜਿਹਾ ਜੀ ਕਿ ਰਿਸਕ ਦੇ ਉੱਤੇ ਇਹਨਾਂ ਨੇ ਕਹਿੰਦਾ ਗਾਹ ਨੇ ਜੱਟ ਰਿਸਕੀ ਫਿਲਮ ਬਣਾਤੀ। ਧੋਖਾ ਜਿਹੜਾ ਸੀਗਾ ਉਹਦਾ ਪਤਾ ਲੱਗਣ ਦੇ ਉੱਤੇ ਇਹਨਾਂ ਸਿਆਸਤਦਾਨਾਂ ਨੇ ਹੁਣ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕੋਲੇ ਫਰਿਆਦ ਜਿਹੜੀ ਆ ਉਹ ਕੀਤੀ ਆ ਤੇ ਹੁਣ ਮੁਹਾਲੀ ਦੇ SSP ਜਿਹੜੇ ਆ ਇਹਦੀ ਜਾਂਚ ਕਰ ਰਹੇ ਨੇ ਜੀ। ਘਰ ਲੈਣ ਦੀ ਚਾਹਤ ਦੇ ਵਿੱਚ ਵਿਧਾਇਕਾਂ ਨੇ ਜ਼ਮੀਨ ਸੰਬੰਧੀ ਕਾਰੋਬਾਰ ਦੇ ਨਾਲ ਜੁੜੇ ਹੋਏ ਨਰਿੰਦਰ ਭਾਟੀਆ, ਨਰਵਿੰਦਰ ਸਿੰਘ ਨੂੰ ਕੁੱਲ 13 ਕਰੋੜ 38 ਲੱਖ ਰੁਪਏ ਦਿੱਤੇ। ਸਭ ਤੋਂ ਵੱਧ ਪੈਸੇ ਹਾਸਲ ਕਰਨ ਦੇ ਵਿੱਚ ਨਰਵਿੰਦਰ ਨੇ ਅੱਗੇ ਇਹ ਜਿਹੜੀ ਫਿਲਮ ਸੀਗੀ ਜੱਟ ਰਿਸਕੀ ਬਣਾਉਣ ਤੇ ਲਾਤੀ। ਇਹਨਾਂ ਵਿਧਾਇਕਾਂ ਨੇ 7 ਸਟਾਰ ਵੈਲਫੇਅਰ ਸੁਸਾਇਟੀ ਬਣਾਈ ਸੀ। ਨਰਿੰਦਰ ਸਿੰਘ ਨੂੰ ਚੈੱਕਾਂ ਰਾਹੀਂ ਅਦਾਇਗੀ ਜਿਹੜੀ ਉਹ ਕੀਤੀ ਸੀਗੀ ਜੀ। ਸੁਰਵੀਨ ਚਾਵਲਾ ਦੀ ਮੁੱਖ ਭੂਮਿਕਾ ਵਾਲੀ ਜਿਹੜੀ ਫਿਲਮ ਸੀ ਇਹਦੇ ਵਿੱਚ ਨਰਵਿੰਦਰ ਨੇ ਪੈਸਾ ਕਢਵਾ ਲਿਆ। ਇਹ ਫਿਲਮ ਜਿਹੜੀ ਤਿਆਰ ਹੈ ਲਗਭਗ ਜਿਹੜੀ ਬਣ ਕੇ। ਦੂਜੇ ਪਾਸੇ ਜਿਹੜੇ ਵਿਧਾਇਕ ਨੇ ਉਹ ਕਹਿੰਦੇ ਸਾਡਾ ਘਰ ਤਾਂ ਜਿਹੜਾ ਉਹ ਬਣਿਆ ਹੀ ਨਹੀਂ। ਲਾਂਘਣਾ ਸੜਕ ਦੇ ਉੱਤੇ ਮੁਹਾਲੀ ਦੇ ਸੈਕਟਰ 113-14 ਦੇ ਉੱਤੇ ਇਹ ਜਿਹੜੀ ਜ਼ਮੀਨ ਮਿਲਣੀ ਸੀ, ਜਦੋਂ ਨਹੀਂ ਮਿਲੀ ਉਹਨਾਂ ਨੂੰ ਸ਼ੱਕ ਪਿਆ ਤੇ ਇਹਦੇ ਵਿੱਚ ਹੀ ਲਾਲ ਸਿੰਘ ਸ਼ਾਮਲ ਹੈ, ਬ੍ਰਹਮਿੰਦਰਾ ਸ਼ਾਮਲ ਨੇ, ਹਰਚੰਦ ਕੌਰ ਸ਼ਾਮਲ ਹੈ, ਅਜੀਤਿੰਦਰ ਸਿੰਘ ਮੋਫਰ ਸ਼ਾਮਲ ਹੈ, ਮੰਗਤ ਰਾਏ ਬਾਂਸਲ ਸ਼ਾਮਲ ਹੈ, ਹਰੀਸ਼ ਰਾਏ ਢਾਂਡਾ ਸ਼ਾਮਲ ਹੈ, ਲਾਲ ਜਿਹੜੇ ਨੇ ਉਹ ਸ਼ਾਮਲ ਹੈ ਤੇ ਇਹਦੇ ਵਿੱਚ ਪੁਲਿਸ ਦੇ ਕੁਝ ਅਧਿਕਾਰੀ ਜਿਹੜੇ ਨੇ ਉਹ ਵੀ ਜਿਹੜੇ ਨੇ ਉਹ ਦੱਸੇ ਜਾਂਦੇ ਨੇ। ਸਾਬਕਾ ਵਿਧਾਇਕ ਜਿਹੜਾ ਮਦਨ ਲਾਲ ਹੈ ਇੱਥੋਂ ਪਟਿਆਲੇ ਤੋਂ ਆ ਜੀ, ਉਹਦੇ ਰਾਹੀਂ ਜਿਹੜੇ ਨਰਿੰਦਰ ਭਾਟੀਆ ਨੂੰ
ਚੈੱਕ ਜਿਹੜੇ ਸੀਗੇ ਉਹ ਦਿੱਤੇ ਗਏ ਨੇ ਜੀ। ਇਹ ਜਿਹੜਾ ਮਦਨ ਲਾਲ ਜਗਤਾਪੁਰਾ ਪਹਿਲਾਂ ਆਜ਼ਾਦ ਜਿੱਤਿਆ ਸੀਗਾ, ਮੁੜ ਕੇ ਰਸਤੇ ਵਿੱਚ ਜਿਹੜਾ ਜੀ ਚਲੇ ਗਿਆ, ਹੁਣ ਉਹ ਵਿਧਾਇਕ ਨਹੀਂ ਹੈਗਾ, ਉਹ ਵੀ ਇਸ ਮਾਮਲੇ ਦੇ ਉੱਤੇ ਜਿਹੜਾ ਫਸ ਰਿਹਾ ਜਾਂਦਾ। SSP ਨੇ ਇਹ ਕਿਹਾ ਜੀ ਕਿ ਇਸ ਸੰਬੰਧ ਦੇ ਵਿੱਚ ਜਾਂਚ ਜਿਹੜੀ ਹੈ ਉਹ ਪੁਲਿਸ ਕਰ ਰਹੀ ਹੈ ਔਰ ਦੋਵੇਂ ਵਿਅਕਤੀ ਸੁਸਾਇਟੀ ਨੂੰ ਜ਼ਮੀਨ ਦੇਣ ਜਾਂ ਪੈਸਾ ਮੋੜਨ ਦਾ ਵਾਅਦਾ ਜਿਹੜਾ ਜੀ ਉਹ ਕੀਤਾ। ਭਾਵ ਕਿ ਜੇ ਆਮ ਕਿਸੇ ਮਾਤੜ ਨੇ ਠੱਗਿਆ ਹੁੰਦਾ ਤਾਂ ਚੁੱਕ ਕੇ ਅੰਦਰ ਦੇ ਦੇਣਾ ਸੀਗਾ, ਹੁਣ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਵੀ ਕੇਸ ਪਾਵਾਂਗੇ ਨਹੀਂ ਤਾਂ ਪੈਸਾ ਮੋੜ ਦਿਓ ਜੀ। ਜੀ ਤੇ ਕੱਲ ਜਿਹੜੀ ਹੈ ਜੀ ਇੱਕ ਅਚਾਨਕ ਅਚੰਭੇ ਵਾਲੀ ਗੱਲ ਹੋਈ ਆ ਤੇ ਸਾਡੇ ਮੁੱਖ ਮੰਤਰੀ ਆ ਜਿਹੜੇ ਵੱਡੇ ਬਾਦਲ, ਉਹਨਾਂ ਨੇ ਕਿਹਾ ਵੀ ਮੈਨੂੰ ਸਾਰਾ ਕੁਝ ਪਤਾ ਆ ਵੀ ਅਫਸਰ ਪੈਸੇ ਕਿੱਦਾਂ ਖਾਂਦੇ ਆ। ਜੀ ਇਹ ਜਿਹੜੀ ਹੈ ਐਕਚੁਅਲੀ ਤਲਵੰਡੀ ਸਾਬੋ ਦੇ ਵਿੱਚ ਗੱਲ ਕਰਦਿਆਂ ਹੋਇਆ ਉਹਨਾਂ ਨੇ ਇਹ ਗੱਲ ਕਹੀ ਸੀ। ਕਿਸੇ ਨੂੰ ਕਿਹਾ ਸੀਗਾ ਉਮਰ 'ਚ ਆ ਕੇ ਬੰਦਾ 72 ਨਹੀਂ ਜਾਂਦਾ, ਤੇ ਅੱਗੋਂ ਗੱਲ ਕਰਨ ਵਾਲਿਆਂ ਦਾ ਜਵਾਬ ਬੜਾ ਵਧੀਆ ਸੀ, ਦੋ ਟੁਕ ਨਹੀਂ ਉਹ ਨਵਿਆ ਗਏ ਨੇ। ਜੀ ਜੀ, 72 ਹੋਰ ਹੁੰਦਾ, ਨਵਿਆਉਣਾ ਹੋਰ ਹੁੰਦਾ ਜੀ। ਉਹ ਜਿਹੜੀ ਗੱਲ ਸ਼ਰੇਆਮ ਜਿਹੜੀ ਆ ਜੀ ਉਹ ਕਰ ਰਹੇ ਨੇ ਉੱਥੇ ਬੈਠੇ ਕਿ ਮੈਨੂੰ ਪਤਾ ਕਿੰਨੇ ਪੈਸੇ ਤੁਸੀਂ ਖਾਂਦੇ ਹੋ, ਮੈਨੂੰ ਇਹ ਵੀ ਪਤਾ ਤੁਸੀਂ ਕਿੰਨੇ ਪੈਸੇ ਖਾਂਦੇ ਹੋ, ਪਰ ਦੱਸ ਦਿਓ ਕਿੰਨੇ ਖਾਂਦੇ ਹੋ, ਦੱਸ ਤਾਂ ਦਿਓ ਮੈਨੂੰ ਕਿੰਨੇ ਖਾਂਦੇ ਹੋ। ਉਹ ਅੱਗੋਂ ਜਿਹੜੇ ਮੀਸਣੇ ਜਿਹੇ ਹੋ ਕੇ ਹੱਸੀ ਜਾਂਦੇ ਨੇ, ਬਾਦਲ ਸਾਹਿਬ ਵੀ ਹੱਸੀ ਜਾਂਦੇ ਨੇ। ਫਿਰ ਕਹਿੰਦੇ ਕਿ ਇਸ ਹਲਕੇ ਦੀ ਜਿਹੜੀ ਡਿਵੈਲਪਮੈਂਟ ਆ, ਮੈਂ ਤਾਂ ਕਹਿੰਦਾ ਇਹ ਕਰਵਾਓ, ਡਿਵੈਲਪਮੈਂਟ ਕਰਵਾਓਗੇ ਤੇ 4 ਪੈਸੇ ਤੁਹਾਨੂੰ ਵੀ ਬਚਣਗੇ। ਜੀ ਜੀ ਜੀ, ਇਹ ਮੁੱਖ ਮੰਤਰੀ ਕਹਿ ਰਹੇ ਨੇ। ਇਹ ਮਜਬੂਰ ਮੁੱਖ ਮੰਤਰੀ ਕਿਹਾ ਜਾ ਸਕਦਾ ਜੇ ਮੁੱਖ ਮੰਤਰੀ ਨੂੰ ਪਤਾ ਹੈ ਕਿ ਕਿਹੜਾ ਬੰਦਾ ਜਿਹੜਾ ਕਿਹੜਾ ਆਫਿਸਰ ਆ ਉਹਨੇ ਕਿੰਨੇ ਪੈਸੇ ਖਾਧੇ ਨੇ, ਉਹਨੂੰ ਜਿਹੜਾ ਪਰਚਾ ਦੇ ਕੇ ਅੰਦਰ ਜਿਹੜਾ ਉਹ ਕਿਉਂ ਨਹੀਂ ਕੀਤਾ ਜਾ ਰਿਹਾ, ਉਹਦਾ ਚੁਟਕਲਾ ਜਿਹੜਾ ਜੀ ਉਹ ਕਿਉਂ ਬਣਾਇਆ ਜਾ ਰਿਹਾ ਜੀ ਉੱਥੇ। ਜੀ ਬਿਲਕੁਲ ਬਿਲਕੁਲ, ਲੋਕਾਂ ਦੇ ਜਿਹੜੇ ਵੋਟਾਂ ਦੀ ਇਹਨਾਂ ਨੂੰ ਜਿਹੜੀ ਜੀ ਕਦਰ ਨਹੀਂ, ਤੇ ਲੋਕ ਵੀ ਆਪਣੀ ਵੋਟ ਦੀ ਜਿਹੜੀ ਕਦਰ ਹੈ ਇਸੇ ਤਰੀਕੇ ਦੇ ਨਾਲ ਗਵਾ ਰਹੇ ਆ। ਬਾਰ-ਬਾਰ ਇਹੀ ਸਾਰੇ ਕਰਪਟ ਲੀਡਰਾਂ ਨੂੰ ਬਾਰ-ਬਾਰ ਅੱਗੇ ਜਿਹੜੇ ਜੀ ਲਿਆ ਕੇ ਲੋਕਾਂ ਨੂੰ ਚਾਹੀਦਾ ਜੀ ਇਸ ਚੀਜ਼ ਨੂੰ ਸੋਚਣ ਦੇਖਣ। ਇਹ ਤਾਂ ਹੁਣ ਸ਼ਰੇਆਮ ਜਿਹੜਾ ਜੀ ਉਹ ਕਹਿਣ ਲੱਗ ਪਏ ਆ ਸਾਨੂੰ ਪਤਾ ਹੈ ਜੀ ਅਫਸਰ ਕਿੱਦਾਂ ਪੈਸੇ ਖਾਂਦੇ ਆ ਤੇ ਕੁਛ ਕੰਮ ਕਰੋ ਤੇ ਪੈਸੇ ਤੁਹਾਡੇ ਬਣ ਜਾਣਗੇ। ਬਹੁਤ ਹੀ ਇੱਕ ਮਾੜੀ ਜਿਹੜੀ ਗੱਲ ਇਹਨਾਂ ਨੇ ਆਖੀ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਪੰਜਾਬ ਸਰਕਾਰ ਨੇ ਜਿਹੜਾ ਜੀ ਪੰਜਾਬ ਨੂੰ ਸੋਕਾ-ਗ੍ਰਸਤ ਇਲਾਕਾ ਜਿਹੜਾ ਆ ਸੂਬਾ ਆ ਉਹ ਐਲਾਨਣ ਤੋਂ ਜਿਹੜਾ ਜੀ ਨਾ ਕਰ ਦਿੱਤਾ ਆ, ਇਸ ਦੇ ਪਿੱਛੇ ਕੀ ਸਿਆਸਤ ਆ? ਸੈਂਟਰ ਦਾ ਧੱਕਾ ਨਹੀਂ ਹੈ ਕਮ ਸੇ ਕਮ ਜੀ। ਜਿਹੜੀ ਗੱਲ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਰੀ ਕਹਿੰਦੇ ਹੁੰਦੇ ਸੀਗੇ 64% ਪੰਜਾਬ ਦੇ ਵਿੱਚ ਇਸ ਵਾਰੀ ਮੀਂਹ ਘੱਟ ਪਿਆ ਜੀ। ਭਾਰਤ ਦੇ ਵਿੱਚ ਜੇ 12% ਮੀਂਹ ਘੱਟ ਪਵੇ ਤਾਂ ਉਹਨੂੰ ਸੋਕਾ-ਗ੍ਰਸਤ ਐਲਾਨ ਦਿੱਤਾ ਜਾਂਦਾ ਜੀ। ਜੀ ਜੀ, ਪੰਜਾਬ ਸਰਕਾਰ ਨੇ ਸੂਬੇ ਨੂੰ ਸੋਕਾ-ਗ੍ਰਸਤ ਐਲਾਨਣ ਦੀ ਥਾਂ ਦੇ ਉੱਤੇ ਕੇਂਦਰ ਤੋਂ ਸਾਉਣੀ ਦੀ ਫਸਲ ਪਾਲਣ ਤੇ ਆਏ ਖਰਚ ਦੀ ਜਿਹੜੀ ਹੈ ਜੀ ਉਹਦੇ ਵਾਸਤੇ ਜ਼ੋਰ ਲਾ ਰਹੀ ਹੈ ਕਿ ਕੁਝ ਪੈਸਾ ਜਿਹੜਾ ਜੀ ਉਹ ਉੱਥੋਂ ਮਿਲ ਜਾਵੇ ਜੀ। ਪੰਜਾਬ ਦੇ ਵਿੱਚ 1.5 ਮੀਟਰ ਪਾਣੀ ਜਿਹੜਾ ਜੀ ਉਹ ਥੱਲੇ ਚਲੇ ਗਿਆ, ਜਿਹੜੀ ਕਿ ਸਭ ਤੋਂ ਖਤਰਨਾਕ ਗੱਲ ਹੈ ਜੀ। ਜੀ ਜੀ, ਮੀਂਹ ਦੀ ਕਮੀ ਨੇ ਫਸਲਾਂ ਦੇ ਖਰਚੇ ਵਧਾਏ ਨੇ, ਪਾਣੀ ਦਾ ਪੱਧਰ ਹੇਠਾਂ ਜਾਣ ਕਰਕੇ 85,000 ਟਿਊਬਵੈੱਲ ਜਿਹੜੇ ਨੇ ਉਹ ਜਵਾਬ ਦੇ ਗਏ ਨੇ ਜੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਰੁਣ ਜੇਤਲੀ, ਖੇਤੀ ਮੰਤਰੀ ਨੂੰ ਚਿੱਠੀ ਲਿਖੀ ਹੈ ਜੀ ਅਜੇ, ਔਰ ਇਹ ਕਿਹਾ ਜੀ ਕਿ 2330 ਕਰੋੜ ਰੁਪਈਆ ਦਿਓ, ਅਸੀਂ ਕਿਸਾਨਾਂ ਨੂੰ ਜਿਹੜਾ ਨਾ ਜੀ ਉਹ ਦੇਣਾ, ਪਰ ਸੋਕਾ-ਗ੍ਰਸਤ ਜਿਹੜਾ ਉਹਨਾਂ ਨੇ ਅਜੇ ਵੀ ਸੂਬਾ ਨਹੀਂ ਐਲਾਨਿਆ ਜੀ। ਜੇ ਸਰਕਾਰ ਕਿਸਾਨਾਂ ਨੂੰ ਸੋਕਾ-ਗ੍ਰਸਤ ਐਲਾਨਦੀ ਹੈ ਤਾਂ ਇਹਦੇ ਨਾਲ ਇੱਕ ਉਮੀਦ ਰਹਿ ਜਾਂਦੀ ਹੈ ਕਿ ਕਿਸਾਨਾਂ ਦੇ ਕੋਲੇ ਸਿੱਧੇ ਰੂਪ ਦੇ ਵਿੱਚ ਕੁਝ ਆ ਸਕਦਾ, ਪਰ ਸਰਕਾਰ ਸਮਝਦੀ ਹੈ ਕਿ ਜੇ ਪੈਸਾ ਸੈਂਟਰ ਤੋਂ ਮਿਲ ਗਿਆ ਹੋਰ ਜਿਹੜੀਆਂ ਤਨਖਾਹਾਂ ਨੇ ਨਾ ਵਿਧਾਇਕਾਂ ਦੀਆਂ ਉਹ ਦੇ ਲਵਾਂਗੇ ਜੀ। ਮੇਰਾ ਕੱਲ ਉਹ ਇਸ ਗੱਲ ਦੇ ਉੱਤੇ ਕੰਮ ਕਰ ਰਹੇ, ਔਰ ਬੇੜਾ ਗਰਕ ਪੰਜਾਬ ਦੀ ਕਿਸਾਨੀ ਦਾ ਕਰਨ ਦੇ ਵਾਸਤੇ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਆਪਣਾ ਪੂਰਾ ਤਿਲ ਜਿਹੜਾ ਜੀ ਉਹ ਲਾ ਰਹੀ ਹੈ। ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ ਅੱਧੀ ਵੀ ਜਿਹੜੀ ਮੌਨਸੂਨ ਆ ਉਹ ਨਹੀਂ ਵਰੀ, ਹਾਲਾਤ ਜਿਹੜੇ ਨੇ ਇੱਥੇ ਕਿਹੋ ਜਿਹੇ ਬਣ ਗਏ ਹੋਣਗੇ। ਪਰ ਕਿੱਲੇ ਦੇ ਹਿਸਾਬ ਦੇ ਨਾਲ 5000 ਰੁਪਈਆ ਪਲੱਸ ਜਿਹੜਾ ਜੀ ਉਹ ਹੋ ਗਿਆ ਖਰਚੇ ਦਾ ਝੋਨੇ ਦਾ। ਮੈਂ ਇੱਕ ਜ਼ਿਮੀਂਦਾਰ ਦੇ ਨਾਲ ਗੱਲ ਕਰ ਰਿਹਾ ਸੀ, ਡੀਜ਼ਲ ਮਹਿੰਗਾ ਹੋਣ ਕਰਕੇ, ਡੀਜ਼ਲ ਦੀ ਵਜ੍ਹਾ ਕਰਕੇ ਬਿਜਲੀ ਜਿਹੜੀ ਆ ਆਉਂਦੀ ਨਹੀਂ। ਲੋਕ ਜਿਹੜੇ ਨੇ ਨਾ ਜੀ ਪੰਜਾਬ ਦੇ, ਉਹਨਾਂ ਨੂੰ ਨਾ ਜੀ ਸਮਝਣ ਦੀ ਇਹ ਜ਼ਰੂਰਤ ਹੈ ਕਿ ਇਹ ਹੋ ਕੀ ਰਿਹਾ। ਇੱਕ ਪਾਸੇ ਜ਼ਿਮੀਂਦਾਰਾਂ ਨੂੰ ਬਿਜਲੀ ਫ੍ਰੀ ਹੈ ਜੀ ਜੀ, ਜਿਹੜੀਆਂ ਮੋਟਰਾਂ ਵਾਲੀ, ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਪਹਿਲਾਂ 500 ਰੁਪਈਆ ਬਿੱਲ ਆਉਂਦਾ ਸੀ ਉਹ 1500 ਰੁਪਈਆ ਹੁਣ ਆਉਣ ਲੱਗ ਗਿਆ ਜੀ, 3 ਗੁਣਾ ਜ਼ਿਆਦਾ। ਜਦੋਂ ਉਹ ਮੁਫ਼ਤ ਨਹੀਂ ਨਾ ਰਹੀ ਜੀ, ਇਹ ਤਾਂ ਜ਼ਿਮੀਂਦਾਰਾਂ ਨੂੰ ਇਕੱਠੇ ਹੋ ਕੇ ਐਜੀਟੇਸ਼ਨ ਜਿਹੜੀ ਕਰਨੀ ਚਾਹੀਦੀ ਹੈ, ਸਾਡੀ ਮੁਫ਼ਤ ਬਿਜਲੀ ਦੀ ਸਹੂਲਤ ਵਾਪਸ ਲਓ। ਉਹ ਮਾਰੀ ਜਾ ਰਹੀ ਸਰਕਾਰ ਦੂਜੇ ਪਾਸੇ, ਬਾਦਲ ਨੇ ਕੋਈ ਜੇਬ 'ਚ ਥੋੜੀ ਨਾ ਜੀ ਪਾਉਣਾ। ਉਹ ਜ਼ਿਮੀਂਦਾਰ ਸਗੋਂ ਇਸ ਮਾਮਲੇ ਦੇ ਵਿੱਚ ਮਰਨਾ ਸ਼ੁਰੂ ਹੋ ਗਏ।
ਪਹਿਲਾਂ ਤੁਸੀਂ 500 ਰੁਪਈਆ ਜਾਂ 500 ਘਰ ਦਾ ਲਾ ਲਓ, 300 ਰੁਪਈਆ ਮੋਟਰ ਦਾ ਲਾ ਲਓ, ਤੁਹਾਡਾ ਜਿਹੜਾ 800 ਰੁਪਈਏ ਦੇ ਵਿੱਚ ਸਰਦਾ ਸੀਗਾ, ਹੁਣ ਤੁਸੀਂ 1500 ਰੁਪਈਆ ਦੇ ਰਹੇ ਹੋ। ਔਰ ਕਿਹਾ ਇਹ ਜਾ ਰਿਹਾ ਤੁਹਾਡੇ ਲੱਤ ਤੇ ਆ ਕਿ ਅਸੀਂ ਤੁਹਾਨੂੰ ਮੁਫਤ ਬਿਜਲੀ ਦੇ ਰਹੇ ਹਾਂ ਜੀ। ਜੀ ਜੀ ਬਿਲਕੁਲ ਬਿਲਕੁਲ, ਲੋਕਾਂ ਨੂੰ ਜਿਹੜੀ ਜੀ ਸਮਝਣ ਦੀ ਲੋੜ ਆ ਤੇ ਆਪਣੇ ਹੱਕ ਮੰਗਣ ਦੀ ਜਿਹੜੀ ਆ ਉਹ ਜ਼ਰੂਰਤ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਆ ਸਰਦਾਰ ਸੁੱਚਾ ਸਿੰਘ ਛੋਟੇਪੁਰ, ਉਹ ਜਿਹੜਾ ਜੀ ਇਹ ਖਬਰ ਮਿਲ ਰਹੀ ਆ ਵੀ ਉਹ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀਗੇ, ਪਰ ਉਹਨਾਂ ਨੂੰ ਜਿਹੜਾ ਸਰੋਪਾ ਉਹ ਦੇਣ ਤੋਂ ਮਨਾ ਕਰ ਦਿੱਤਾ ਗਿਆ ਉੱਥੇ। ਜੀ ਬਿਲਕੁਲ, ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਨੇ ਜੀ ਉਹ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਹਨਾਂ ਨੂੰ ਸਨਮਾਨਿਤ ਨਹੀਂ ਕੀਤਾ ਗਿਆ, ਜਦੋਂ ਕਿ ਮੌਕੇ ਦੇ ਉੱਤੇ ਹਾਜ਼ਰ ਸਾਬਕਾ ਮੈਂਬਰ ਪਾਰਲੀਮੈਂਟ ਤਰਲੋਚਨ ਸਿੰਘ ਤੁੜ ਨੇ ਉਹਨਾਂ ਨੂੰ ਸਰੋਪਾ ਜਿਹੜਾ ਸੀ ਉਹ ਦੇ ਕੇ ਸਨਮਾਨਿਤ ਕੀਤਾ ਜੀ। ਪਹਿਲੀ ਵਾਰੀ ਜਦੋਂ ਕਨਵੀਨਰ ਬਣਨ ਤੋਂ ਬਾਅਦ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਵਾਸਤੇ ਜਿਹੜੇ ਗਏ ਸੀਗੇ, ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਕਿਹਾ ਜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ 49 ਦਿਨ ਜਿਹੜਾ ਰਾਜ ਕੀਤਾ ਸੀਗਾ ਔਰ ਦਿੱਲੀ ਦੇ ਵਿੱਚੋਂ 50% ਭ੍ਰਿਸ਼ਟਾਚਾਰ ਜਿਹੜਾ ਉਹ ਖਤਮ ਕਰ ਦਿੱਤਾ ਸੀਗਾ। ਔਰ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਭਾਵ ਜਿਹੜਾ ਜੀ ਉਹ ਵੱਧ, ਜਿਹਦੇ ਕਰਕੇ ਕੇਂਦਰ ਦੀ ਸਰਕਾਰ ਜਿਹੜੀ ਆ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਅੱਗੇ ਜਿਹੜਾ ਜੀ ਉਹ ਪਾ ਰਹੀ ਹੈ ਜੀ। ਉਹਨਾਂ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਪ੍ਰਭਾਵ ਵੱਧ ਰਿਹਾ ਹੈ, ਜਦੋਂ ਕਿ ਜਿਹੜੀਆਂ 2 ਜ਼ਿਮਨੀ ਚੋਣਾਂ ਹੋਈਆਂ ਨੇ ਉਹਨਾਂ ਨੇ ਇਹ ਕਿਹਾ ਕਿ ਇਹਦੇ ਵਿੱਚ ਗੁੰਡਾਗਰਦੀ ਜਿਹੜੀ ਹੈ ਜੀ ਉਹ ਕੀਤੀ ਗਈ ਔਰ 2 ਪਾਰਟੀਆਂ ਜਿਹੜੀਆਂ ਸੀ ਉਹ ਉਹਨਾਂ ਨੇ ਹੱਥ ਮਿਲਾ ਲਿਆ ਤਾਂ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹਨੂੰ ਅੱਗੇ ਨਾ ਜਿਹੜਾ ਜੀ ਆਉਣ ਦਿੱਤਾ ਜਾਵੇ ਜੀ। ਸੋ ਉਹਨਾਂ ਨੇ ਇਹ ਕਿਹਾ ਕਿ ਪਾਰਟੀ ਜਿਹੜੀ ਹੈ ਉਹ ਆਪਣਾ ਢਾਂਚਾ ਬਣਾਉਣ ਦੇ ਵਾਸਤੇ ਕੰਮ ਕਰ ਰਹੀ ਹੈ ਔਰ ਅਕਤੂਬਰ ਦੇ ਐਂਡ ਤੱਕ ਮੁਕੰਮਲ ਜਿਹੜਾ ਢਾਂਚਾ ਹੈ ਉਹ ਪਾਰਟੀ ਦਾ ਐਲਾਨਿਆ ਜਾਊਗਾ। ਇਹ ਆਈ ਥਿੰਕ ਕਿਉਂਕਿ ਸੁੱਚਾ ਸਿੰਘ ਛੋਟੇਪੁਰ ਹੋਰੀ ਗੁਰਸਿੱਖ ਨੇ ਜੀ, ਅੰਮ੍ਰਿਤਧਾਰੀ ਨੇ ਉਹ ਜੀ। ਇਹ ਵੀ ਹੈ ਕਿ ਜਿਹੜੇ ਦਾੜੀਆਂ ਰੰਗਣ ਵਾਲੇ ਨੇ ਜਿਨ੍ਹਾਂ ਨੂੰ ਸਰੋਪੇ ਦੇਈ ਜਾਂਦੇ ਉਹਨਾਂ ਦੇ ਵਿੱਚ ਉਹ ਨਹੀਂ ਹੈਗੇ। ਐਡੀ ਛੋਟੀ ਸੋਚ ਜਿਹੜੀ ਹੈ ਨਾ ਜੀ ਉਹ ਕਮ ਸੇ ਕਮ ਦਰਬਾਰ ਸਾਹਿਬ ਦੇ ਵਿੱਚ ਨਹੀਂ ਅਪਣਾਉਣੀ ਚਾਹੀਦੀ। ਇਹ ਤਾਂ ਫਿਰ ਦਰਬਾਰ ਸਾਹਿਬ ਵੀ ਹੁਣ ਅਕਾਲੀਆਂ ਦਾ ਹੀ ਹੋ ਗਿਆ ਜੀ, ਵੀ ਜਿਹੜਾ ਅਕਾਲੀ ਆ ਉਹਨੂੰ ਹੀ ਉੱਥੇ ਸਰੋਪਾ ਮਿਲੂਗਾ, ਕਿਸੇ ਹੋਰ ਪਾਰਟੀ ਦੇ ਨਾਲ ਸੰਬੰਧਿਤ ਬੰਦੇ ਨੂੰ ਉੱਥੇ ਸਰੋਪਾ ਵੀ ਨਹੀਂ ਮਿਲੂਗਾ ਜੀ। ਜੀ ਜੀ ਬਹੁਤ ਹੀ ਜਿਹੜੀ ਜੀ ਇੱਕ ਮਾੜੀ ਤੇ ਸ਼ਰਮਨਾਕ ਜਿਹੜੀ ਗੱਲ ਹੈ ਇਹਨਾਂ ਦੇ ਲਈ। ਤੇ ਅਗਲੀ ਜਿਹੜੀ ਗੱਲ ਕਰਦੇ ਆ, ਸਰਦਾਰ ਸਿਮਰਨਜੀਤ ਸਿੰਘ ਮਾਨ ਆ, ਉਹਨਾਂ ਦੇ ਵੱਲੋਂ ਜਿਹੜਾ ਬਿਆਨ ਆਇਆ ਆ, ਉਹਨਾਂ ਨੇ ਮੰਗ ਕੀਤੀ ਆ ਵੀ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਕੀਰਤਨ ਦੇ ਲਈ ਆ ਔਰਤਾਂ ਨੂੰ ਜਿਹੜੀ ਉਹ ਮਨਜ਼ੂਰੀ ਦੇਣੀ ਚਾਹੀਦੀ ਆ, ਔਰਤਾਂ ਨੂੰ ਵੀ ਕੀਰਤਨ ਕਰਨ ਦਿੱਤਾ ਜਾਣਾ ਚਾਹੀਦਾ ਹੈ। ਮਾਮਲਾ ਪਿਛਲੇ ਦਿਨ ਤੋਂ ਇਹ ਭਖ ਰਿਹਾ ਜੀ ਅਸਲ ਦੇ ਵਿੱਚ ਕਿ ਅੰਮ੍ਰਿਤਸਰ ਦੇ ਨੇੜੇ ਪੈਂਦੇ ਇੱਕ ਗੁਰਦੁਆਰਾ ਜਿਹੜਾ ਟਾਹਲੀ ਸਾਹਿਬ ਹੈ, ਉੱਥੇ ਬੀਬੀਆਂ ਨੂੰ ਇਹ ਕਹਿ ਕੇ ਕੀਰਤਨ ਤੋਂ ਉਠਾ ਦਿੱਤਾ ਜਿਹੜੀਆਂ ਕਈ ਸਾਲਾਂ ਤੋਂ ਕਰਦੀਆਂ ਨੇ ਕਿ ਤੁਸੀਂ ਤਾਂ ਵਾਲ ਰੰਗੇ ਹੋਏ ਨੇ ਜੀ। ਜੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਜਿਹੜੇ ਮੈਂਬਰ ਨੇ ਉਹ ਦਾੜੀ ਰੰਗਦੇ ਨੇ ਜੀ, ਜਿਹੜੇ ਢਿੱਲੋਂ ਸਾਹਿਬ ਨੇ ਲੁਧਿਆਣੇ ਤੋਂ ਉਹ ਰੰਗਦੇ ਨੇ, ਜਿਹੜੇ ਗਰੇਵਾਲ ਅਜੇ ਵੀ ਸਟੂਡੈਂਟ ਬਣੇ ਫਿਰਦੇ ਨੇ ਉਹ ਦਾੜੀ ਰੰਗਦੇ ਨੇ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਮੈਂਬਰ ਨੇ ਜੀ, ਉਹਨਾਂ ਨੇ ਰੰਗੀ ਹੋਈ ਆ। ਬੀਬੀਆਂ ਜਿਹੜੀਆਂ ਸੀ ਉਹਨਾਂ ਨੂੰ ਉਠਾ ਦਿੱਤਾ ਗਿਆ ਕਿ ਉਹਨਾਂ ਨੇ ਵਾਲ ਜਿਹੜੇ ਨੇ ਉਹ ਰੰਗੇ ਹੋਏ ਨੇ। ਹੁਣ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਕਿਹਾ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਕੀਰਤਨ ਕਰਨ ਵਾਲੀਆਂ ਬੀਬੀਆਂ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਜਿਹੜੀ ਆ ਉਹ ਕਰਨ ਦੀ ਇਜਾਜ਼ਤ ਦੇਵੇ। ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਬਰਾਬਰ ਦਾ ਦਰਜਾ ਜਿਹੜਾ ਦਿੱਤਾ ਸੀਗਾ, ਫਿਰ ਦਰਬਾਰ ਸਾਹਿਬ ਦੇ ਵਿੱਚ ਬੀਬੀਆਂ ਨੂੰ ਕੀਰਤਨ ਜਿਹੜਾ ਉਹ ਕਿਉਂ ਨਹੀਂ ਕਰਨ ਦਿੱਤਾ ਜਾਂਦਾ। ਮੈਂ ਦੱਸਣਾ ਕਿ ਇਹ ਮਾਮਲਾ ਜਿਹੜਾ ਸਮੇਂ ਸਿਰ ਭਖਦਾ ਰਿਹਾ ਜੀ, ਬਹੁਤ ਵਾਰੀ ਭਖਿਆ ਜਿਹੜਾ ਜੀ, ਪਰ ਹਮੇਸ਼ਾ ਇਹਦੇ ਵਿੱਚੋਂ ਨਿਕਲਿਆ ਕੁਛ ਨੀਗਾ ਜੀ। ਜਿਹੜੇ ਤੇਜ਼ ਤਰਾਰ ਲੋਕ ਨੇ ਨਾ ਜੀ, ਸਿਆਸੀ ਆਗੂ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਨੂੰ ਟਾਲ ਦਿੰਦੇ ਰਹੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਸ ਤੌਰ ਦੇ ਉੱਤੇ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਗਵਾਚੇ ਹੋਏ ਆਈਜੀ ਗੌਤਮ ਚੀਮਾ ਜਿਹੜੇ ਆ ਜੀ, ਉਹਨਾਂ ਦੀ ਇੱਕ ਤਾਂ ਆਈਜੀ ਲੈਵਲ ਦਾ ਬੰਦਾ ਅਜੇ ਤੱਕ ਗਵਾਚਾ ਆ, ਦੂਜੇ ਪਾਸੇ ਕ੍ਰਿਸਪੀ ਖਹਿਰਾ ਤੇ ਗੌਤਮ ਚੀਮਾ ਦੀ ਪਤਨੀ ਸੁਖਮਨੀ ਚੀਮਾ ਆ, ਉਹਨਾਂ ਨੇ ਅੱਡ-ਅੱਡ ਜਿਹੜੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ। ਕੀ ਕਿਹਾ ਜੀ ਉਹਨਾਂ ਨੇ? ਜਿਹੜੀ ਕ੍ਰਿਸਪੀ ਖਹਿਰਾ ਹੈ ਉਹਨੇ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਜਿਹੜੀ ਆਖੀ ਆ ਕਿ ਇੱਕ ਜਿਹੜੀ ਲੌਬੀ ਹੈ ਜੀ ਉਹ ਬਚਾ ਰਹੀ ਆ ਗੌਤਮ ਚੀਮਾ ਨੂੰ ਜੀ। ਗੌਤਮ ਚੀਮਾ ਜਿਹਦੇ ਉੱਤੇ ਪਰਚੇ ਜਿਹੜੇ ਦਰਜ ਹੋ ਗਏ ਨੇ, ਦੇਖੋ ਇਦੋਂ ਵੱਡੀ ਹੋਰ ਮੇਰਾ ਖਿਆਲ ਤਰਾਸਦੀ ਤਾਂ ਨਹੀਂ ਹੋ ਸਕਦੀ ਜਦੋਂ ਇਹ ਸੁਰਖੀ ਬਣੇ ਕਿ ਪੰਜਾਬ ਦਾ ਆਈਜੀ ਗੌਤਮ ਚੀਮਾ ਅਜੇ ਵੀ ਪੁਲਿਸ ਦੇ ਕਾਬੂ ਨਹੀਂ ਆਇਆ, ਥਾਂ ਥਾਂ ਤੇ ਛਾਪੇਮਾਰੀ ਜਾਰੀ ਜੀ ਜੀ।
ਇਦੋਂ ਉੱਪਰ ਤਾਂ ਮੇਰਾ ਖਿਆਲ ਹਾਲਾਤ ਜਿਹੜੇ ਨੇ ਉਹ ਉਥਲ ਪੁਥਲ ਵਾਲੇ ਇਦੋਂ ਉੱਪਰ ਨਹੀਂ ਹੋ ਸਕਦੇ। ਤੇ ਰੌਲਾ ਕੀ ਹੈ ਜੀ, ਰੌਲਾ ਸਾਰਾ ਹੈਗਾ ਰੀਅਲ ਸਟੇਟ ਦਾ। ਇਹ ਅਸਲ ਦੇ ਵਿੱਚ ਜਿਹੜਾ ਗੌਤਮ ਚੀਮਾ, ਕਿਉਂਕਿ ਰਾਤੀ ਮੈਂ ਕ੍ਰਿਸਪੀ ਖਹਿਰਾ ਹੋਰਾਂ ਦੇ ਨਾਲ ਗੱਲਬਾਤ ਕੀਤੀ ਸੀ ਡੀਟੇਲ ਦੇ ਵਿੱਚ, ਉਹਨਾਂ ਨੇ ਇੱਕ ਦੋ ਬੜੀਆਂ ਅਹਿਮ ਗੱਲਾਂ ਕੀਤੀਆਂ ਜਿਹੜੀਆਂ ਪ੍ਰੈਸ ਕਾਨਫਰੰਸ ਦੇ ਵਿੱਚ ਨਹੀਂ ਕੀਤੀਆਂ। ਉਹ ਕਹਿੰਦੇ 19 IPS ਆਫੀਸਰ ਨੇ ਜਿਨ੍ਹਾਂ ਦੀ ਬਲੈਕ ਮਨੀ ਵਾਲਾ ਜਿਹੜਾ ਪੈਸਾ ਉਹ ਉਹਦੇ ਪਤੀ ਦੀ ਕੰਪਨੀ ਦੇ ਵਿੱਚ ਇਹ ਲੋਕ ਲਾਉਂਦੇ ਸਨ। ਕਿਸੇ ਗੱਲ ਤੋਂ ਗੌਤਮ ਚੀਮਾ ਦੇ ਨਾਲ ਉਹਦਾ ਰੌਲਾ ਗੋਲਾ ਪੈਸੇ ਦਾ ਪੈ ਗਿਆ, ਉੱਥੋਂ ਹੀ ਸਾਰੀ ਕਹਾਣੀ ਜਿਹੜੀ ਆ ਉਹ ਵਿਗੜੀ ਆ। ਮੈਂ ਉਹਨਾਂ ਨੂੰ ਸਵਾਲ ਕੀਤਾ, ਤੁਹਾਡੇ ਪਤੀ ਨੂੰ ਇਹ ਪਹਿਲਾਂ ਨਹੀਂ ਪਤਾ ਸੀਗਾ ਕਿ ਬਲੈਕ ਮਨੀ ਹੈ? ਹੁਣ ਜਦੋਂ ਤੁਹਾਡਾ ਰੌਲਾ ਪੈ ਗਿਆ ਤੇ ਤੁਸੀਂ ਲਿਆ ਕੇ ਰੌਲਾ ਜਿਹੜਾ ਜੀ ਇਹਨੂੰ ਛੇੜਛਾੜ ਦਾ ਮਾਮਲਾ ਜਿਹੜਾ ਬਣਾ ਰਹੇ ਹੋ। ਆਈ ਥਿੰਕ ਜਿਹੜੀ ਜਾਂਚ ਹੈ ਉਹ ਇਸ ਚੀਜ਼ ਦੀ ਹੋਣੀ ਚਾਹੀਦੀ ਹੈ ਕਿ ਇਹ 19 IPS ਆਫੀਸਰ ਕੌਣ ਨੇ, ਇਹਨਾਂ ਨੇ ਕਿੱਥੇ ਕਿੱਥੇ ਕਿਹੜੀ ਕਿਹੜੀ ਜਿਹੜੀ ਰੀਅਲ ਸਟੇਟ ਆ ਉੱਥੇ ਪੈਸਾ ਲਾਇਆ। ਪਹਿਲਾਂ ਤਾਂ ਇਸ ਗੱਲ ਦੇ ਉੱਤੇ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਆ। ਹੁਣ ਗੌਤਮ ਚੀਮਾ ਦੀ ਜਿਹੜੀ ਪਤਨੀ ਆ ਸੁਖਮਨੀ ਚੀਮਾ, ਉਹਨੇ ਵੀ ਇੱਕ ਪੱਤਰਕਾਰ ਜਿਹੜੀ ਕਾਨਫਰੰਸ ਹੈ ਉਹ ਲਾਈ। ਉਹਨੇ ਇਹ ਗੱਲ ਕਹਿ ਦਿੱਤੀ ਕਿ ਜਿਹੜੀ ਕ੍ਰਿਸਪੀ ਖੇੜਾ ਆ ਅਸਲ ਦੇ ਵਿੱਚ ਉਹ ਹੁਣ ਕ੍ਰਿਸਪੀ ਖਹਿਰਾ ਬਣੀ ਫਿਰਦੀ ਆ। ਉਹਦਾ ਇਹ ਹੈ ਕਿ ਉਹਦੀ ਤਾਂ ਇੱਕ ਜਿਹੜੀ ਇਮੀਗ੍ਰੇਸ਼ਨ ਦੀ ਕੰਪਨੀ ਸੀਗੀ ਜਿਹਦੇ ਵਿੱਚ 25 ਸ਼ਿਕਾਇਤਾਂ ਜਿਹੜੀਆਂ ਉਹ ਪੈਂਡਿੰਗ ਪਈਆਂ ਨੇ, ਉਹ ਇਸ ਕਰਕੇ ਥਾਣਿਆਂ 'ਚ ਰੁਲ ਰਹੀਆਂ ਨੇ ਕਿਉਂਕਿ ਜਿਹੜੀ ਕ੍ਰਿਸਪੀ ਆ ਉਹਦੇ ਆਫੀਸਰ ਜਿਹੜੇ ਨੇ ਵੱਡੇ, ਉਹਨਾਂ ਦੇ ਨਾਲ ਵਧੀਆ ਸੰਬੰਧ ਨੇ, ਜਿਹਦੇ ਕਰਕੇ ਪੁਲਿਸ ਜਿਹੜੀ ਆ ਉਹ ਮਾਮਲੇ ਦਰਜ ਨਹੀਂ ਕਰ ਰਹੀ। ਮੈਂ ਦੱਸਦਾ ਕਿ ਭਾਰਤੀ ਇਮੀਗ੍ਰੇਸ਼ਨ ਜਿਹੜੀ ਆ ਉਹਦੇ ਬਾਰੇ ਪਤਾ ਮੈਂ ਵੀ ਕਾਫੀ ਕੁਝ ਕੀਤਾ ਜੀ, ਨਾ ਸੁਖਮਨੀ ਚੀਮਾ ਦੇ ਕਹਿਣ ਕਰਕੇ ਨਹੀਂ, ਉਹਦੇ ਵਾਕਿਆ ਹੀ ਉਹਦੀਆਂ ਜਿਹੜੀਆਂ ਬਹੁਤ ਵੱਡੀਆਂ ਕੰਪਲੇਂਟਸ ਨੇ। ਇਹਦੇ ਵਿੱਚ ਕੈਨੇਡਾ ਦਾ ਰਹਿਣ ਵਾਲਾ ਇੱਕ ਵਿਅਕਤੀ ਸੀ ਜਿਹਨੇ ਇਹ ਕੰਪਨੀ ਸ਼ੁਰੂ ਕੀਤੀ ਹੋਈ ਸੀ, ਤੇ ਕ੍ਰਿਸਪੀ ਖਹਿਰਾ ਜਿਹੜੀ ਆ ਇੱਥੇ ਇਹਦੀ ਡਾਇਰੈਕਟਰ ਸੀਗੀ। ਬੇਸ਼ੱਕ ਉਹ ਕਹਿੰਦੀ ਆ ਕਿ ਮੈਂ 13 ਤੋਂ ਇਸ ਕੰਪਨੀ ਦੇ ਨਾਲੋਂ ਵੱਖ ਹੋ ਗਈ ਹਾਂ, ਮੇਰਾ ਇਹਦੇ ਨਾਲ ਹੁਣ ਕੋਈ ਲੈਣਾ ਦੇਣਾ ਨੀਗਾ। ਇਹਦਾ ਪਤੀ ਤੇ ਇਹਦੇ ਨਾਮ ਜਿਹੜੇ ਨੇ ਉਹ ਸਮੇਂ-ਸਮੇਂ ਤੇ ਚੇਂਜ ਹੁੰਦੇ ਰਹੇ ਨੇ। ਜੀ ਅਤੇ ਇਹ ਤੁਸੀਂ ਇਸ ਨੂੰ ਜਿਹੜਾ ਜੀ ਦੇਖਦੇ ਹੋ ਤੇ ਇਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੋ ਵੀ ਆਉਣ ਵਾਲੇ ਸਮੇਂ 'ਚ ਹੋਰ ਵੀ ਕਈ ਇੱਦਾਂ ਦੇ ਕੇਸ ਅੱਗੇ ਆ ਸਕਦੇ। ਕਿੰਨਾ ਕੁ ਮਾਮਲਾ ਗੰਭੀਰ ਜਿਹੜਾ ਹੈਗਾ ਆ ਜੇ ਓਵਰਆਲ ਆਪਾਂ ਇਸ ਨੂੰ ਇੱਕ ਵੱਡੇ ਲੈਵਲ ਤੋਂ ਦੇਖੀਏ ਤਾਂ? ਮੈਨੂੰ ਨਹੀਂ ਲੱਗਦਾ ਜੀ ਮਾਮਲਾ ਬਹੁਤ ਜ਼ਿਆਦਾ ਅੱਗੇ ਤੁਰੂਗਾ। ਉਹਦਾ ਰੀਜ਼ਨ ਹੈ 19 IPS ਆਫੀਸਰ ਜਿਹੜੇ ਨੇ ਬੜੀ ਵੱਡੀ ਲੌਬੀ ਹੁੰਦੀ ਹੈ ਜੀ, ਉਹ ਕਿਸੇ ਵੀ ਹਾਲਤ ਦੇ ਵਿੱਚ ਇਸ ਕੇਸ ਨੂੰ ਅੱਗੇ ਨਹੀਂ ਚੱਲਣ ਦੇਣਗੇ। ਉਹਨਾਂ ਨੂੰ ਪਤਾ ਹੈ ਲੀਰਾਂ ਦੀ ਖਿੱਦੋ ਆ ਜੀ, ਟੁੱਲ ਵੱਜਿਆ ਤੇ ਇਹ ਖਿਲਰ ਜਾਣੀਆਂ ਨੇ। ਇਸ ਕਰਕੇ ਹੁਣ ਇਹਨੂੰ ਨਿਬੇੜਨ ਵਾਲੇ ਰਾਹ ਜਿਹੜਾ ਨਾ ਜੀ ਤੁਰੂਗੀ ਸਾਰੀ ਕਹਾਣੀ। ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰੀ ਡਾਇਰੈਕਟਲੀ ਇਨਵੋਲਵ ਹੋ ਗਏ ਨੇ। ਉਹਨਾਂ ਨੇ ਇਹ ਗੱਲ ਕੀਤੀ ਕਿ ਵਿਜੀਲੈਂਸ ਦੀ ਜਿਹੜੀ ਜਾਂਚ ਹੈ ਉਹਦੇ ਵਿੱਚ ਵੀ ਇਹ ਪਾਇਆ ਗਿਆ ਕਿ ਜਿਹੜਾ ਗੌਤਮ ਚੀਮਾ ਹੈ ਉਹ ਰੀਅਲ ਸਟੇਟ ਦੇ ਵਿੱਚ ਪੈਸਾ ਜਿਹੜਾ ਉਹ ਲਾਉਂਦਾ, ਤੇ ਇਸ ਕਰਕੇ ਉਹਨਾਂ ਨੇ ਵੱਖਰੀ ਜਿਹੜੀ ਜਾਂਚ ਸੀ ਉਹ ਕਰਵਾਈ ਸੀਗੀ। ਆਈ ਥਿੰਕ ਜੇ ਇਹਦੀ ਜਾਂਚ ਹੋ ਜਾਵੇ, 19 IPS ਆਫੀਸਰ ਜਿਹੜੇ ਨੇ ਪਤਾ ਲਾਇਆ ਜਾਵੇ ਕਿ ਇਹ ਜਿਹੜੇ ਰੀਅਲ ਸਟੇਟ ਦੇ ਵਿੱਚ ਕਿੱਥੋਂ ਪੈਸਾ ਲਿਆਉਂਦੇ ਸੀ, ਕਿੱਥੇ ਲਾਉਂਦੇ ਸੀਗੇ, ਤੇ ਤੁਸੀਂ ਨਹੀਂ ਸਮਝਦੇ ਜੀ ਕਿ ਇੱਥੇ ਤਾਂ ਅਫਰਾ ਤਫਰੀ ਮਚ ਜੂਗੀ ਫਿਰ? ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ, ਜਿਹੜੇ ਜੀ ਸੁਪਰੀਮ ਕੋਰਟ ਆ ਉਹਨਾਂ ਨੇ ਜਿਹੜਾ ਨੋਟਿਸ ਲਿਆ ਆ ਜਿਹੜੀ ਗੰਗਾ ਨੂੰ ਸਫਾਈ ਦਾ ਜਿਹੜਾ ਮੁਹਿੰਮ ਆ ਉਸ ਨੂੰ ਲੈ ਕੇ, ਉਹਨਾਂ ਨੇ ਇਹ ਆਖਿਆ, ਟਿੱਪਣੀ ਕੀਤੀ ਆ ਵੀ 200 ਸਾਲਾਂ ਵਿੱਚ ਵੀ ਇਦਾਂ ਦਾ ਸਫਾਈ ਨਹੀਂ ਹੋ ਸਕਦੀ। ਜਿਹੜੇ ਤਰੀਕੇ ਦੇ ਨਾਲ ਇਹ ਲੱਗੇ ਹੋਏ ਨੇ ਨਾ ਜੀ, ਉਹਨਾਂ ਨੇ ਇਹ ਕਿਹਾ ਕਿ ਇਦਾਂ ਤਾਂ ਗੰਗਾ ਦੀ ਸਫਾਈ ਜਿਹੜੀ ਆ ਉਹ 200 ਸਾਲ ਜਿਹੜੇ ਨੇ ਉਹ ਲੱਗ ਜਾਣਗੇ। 3 ਹਫ਼ਤਿਆਂ ਦੇ ਵਿੱਚ ਗੰਗਾ ਦੀ ਸਫਾਈ ਕਰਨ ਦੀ ਜਿਹੜੀਆਂ ਯੋਜਨਾ ਪੇਸ਼ ਕਰਨ ਦੀ ਹਦਾਇਤ ਜਿਹੜੀ ਆ ਜੀ ਉਹ ਦੱਸੀ ਗਈ ਹੈ। ਜਿਹੜੀ ਸੁਪਰੀਮ ਕੋਰਟ ਹੈ ਉਹ ਕਹਿੰਦੀ ਆ ਕਿ ਸਾਨੂੰ ਆਮ ਭਾਸ਼ਾ ਦੇ ਵਿੱਚ ਸਮਝਾਓ ਕਿ ਪ੍ਰੋਜੈਕਟ ਕਦੋਂ, ਕਿਵੇਂ, ਕਿਹੜੇ ਤਰੀਕੇ ਦੇ ਨਾਲ ਜਿਹੜਾ ਨਾ ਜੀ ਉਹ ਤੁਸੀਂ ਪੂਰਾ ਜਿਹੜਾ ਜੀ ਉਹ ਕਰਨਾ ਹੈ। ਉਹ ਕਹਿੰਦੇ ਇੱਕ ਜਿੱਦਾਂ ਤੁਸੀਂ ਲੱਗੇ, ਕਿਉਂਕਿ ਬਹੁਤ ਜ਼ਿਆਦਾ ਗੰਦ ਜਿਹੜਾ ਨਾ ਜੀ ਉਹ ਗੰਗਾ ਦੇ ਵਿੱਚ ਪਿਆ ਹੋਇਆ। ਜੇ ਕਿਸੇ ਨੇ ਨੇੜਿਓਂ ਦੇਖਿਆ ਤਾਂ ਉਹਨੂੰ ਦੇਖਣ ਨੂੰ ਵੀ ਦਿਲ ਨਹੀਂ ਕਰਦਾ ਜਿੰਨਾ ਗੰਦ ਉਹ 'ਚ ਪਿਆ ਹੋਇਆ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਵਿਧਾਇਕ ਮੁਹੰਮਦ ਸਦੀਕ ਉਹਨਾਂ ਦੇ ਨਾਲ ਜਿਹੜੇ ਗਾਉਣ ਵਾਲੇ ਆ ਰਣਜੀਤ ਕੌਰ, ਉਹਨਾਂ ਨੇ ਇੱਕ ਚੀਜ਼ ਆਖੀ ਅੱਜ ਵੀ ਜਿਹੜਾ ਮੇਰਾ ਇਟਲੀ ਦੇ ਵਿੱਚ ਵਿਆਹ ਹੋਇਆ ਉਹ ਸਿਰਫ ਕਾਗਜ਼ੀ ਆ, ਤੇ ਉਹ ਅੱਜ ਵੀ ਜਿਹੜੇ ਮੁਹੰਮਦ ਸਦੀਕ ਆ ਉਹਨਾਂ ਦੇ ਨਾਲ ਗਾਣਾ ਗਾਉਣ ਦੇ ਇੱਛਾ ਜ਼ਾਹਰ ਕਰਦੇ ਨੇ। ਉਹਨੇ ਕਿਹਾ ਜੀ ਕਿ ਮੈਨੂੰ ਅੱਜ ਵੀ ਇਸ ਗੱਲ ਦਾ ਦੁੱਖ ਹੈ ਕਿ ਮੈਂ ਸਦੀਕ ਤੋਂ ਵੱਖਰੀ ਜਿਹੜੀ ਉਹ ਕਿਉਂ ਹੋਈ ਜੀ। ਉਹਨੇ ਕਿਹਾ ਕਿ ਅਲੱਗਾ ਹੋਣ ਦਾ ਕਾਰਨ ਉਹਨਾਂ ਦਾ ਗਲ ਜਿਹੜਾ ਉਹ ਖਰਾਬ ਹੋ ਗਿਆ ਸੀਗਾ ਔਰ ਗਲ ਇੱਕ ਕਿਸਮ ਦੇ ਨਾਲ ਜਵਾਬ ਦੇ ਗਿਆ ਸੀਗਾ। ਉਹਨਾਂ ਕਿਹਾ ਕਿ ਗਾਇਕ ਮੁਹੰਮਦ ਸਦੀਕ ਦੇ ਨਾਲ ਮੈਂ 3 ਦਹਾਕੇ ਜਿਹੜਾ ਜੀ ਉਹ ਗਾਇਆ, ਔਰ ਉਹਨੇ ਇੱਕ ਅਹਿਮ ਖੁਲਾਸਾ ਜਿਹੜਾ ਉਹਦੇ ਵਿੱਚ ਇਹ ਕੀਤਾ ਜੀ ਕਿ
ਜਿਹੜੀ ਸਦੀਕ ਦੀ ਇਸ ਵੇਲੇ ਨਾਲ ਗਾਉਂਦੀ ਸੁਖਜੀਤ ਕੌਰ ਨਾਲ ਜਦੋਂ ਜੋੜੀ ਬਣਾਈ ਤਾਂ ਉਹਨੂੰ ਬਹੁਤ ਦੁੱਖ ਜਿਹੜਾ ਸੀਗਾ ਉਹ ਹੋਇਆ। ਉਹਨਾਂ ਕਿਹਾ ਕਿ ਭਦੌੜ ਤੋਂ ਜਦੋਂ ਕਾਂਗਰਸ ਪਾਰਟੀ ਵੱਲੋਂ ਸਦੀਕ ਚੋਣ ਲੜ ਰਹੇ ਸੀ ਤਾਂ ਮੈਂ ਉਹਨਾਂ ਦੀ ਚੋਣ ਮੁਹਿੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਸੀ, ਮੈਂ ਉਹਦੀ ਮਦਦ ਵੀ ਕੀਤੀ ਸੀ, ਜਦੋਂ ਕਿ ਉਹਨਾਂ ਨੇ ਮੇਰੀ ਕਦੀ ਮਦਦ ਜਿਹੜੀ ਆ ਉਹ ਨਹੀਂ ਕੀਤੀ ਜੀ। ਜੀ ਉਹਨਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਜਿਹੜਾ ਤੁਹਾਡਾ ਵਿਆਹ ਹੋ ਗਿਆ ਸੀਗਾ ਕੀ ਉਹ ਕਾਰਨ ਬਣਿਆ, ਤਾਂ ਉਹਨੇ ਇਹਦੇ ਵਿੱਚ ਇੱਕ ਅਹਿਮ ਖੁਲਾਸਾ ਜਿਹੜਾ ਜੀ ਕੀਤਾ ਕਿ ਮੇਰਾ ਜਿਹੜਾ ਇਟਲੀ ਰਹਿੰਦੇ ਵਿਅਕਤੀ ਦੇ ਨਾਲ ਸਿਰਫ ਕਾਗਜ਼ੀ ਵਿਆਹ ਸੀਗਾ, ਫਰਜ਼ੀ ਵਿਆਹ ਸੀਗਾ। ਇਹ ਮੈਂ ਆਪਣੇ ਇੱਕ ਰਿਸ਼ਤੇਦਾਰ ਨੂੰ ਇਟਲੀ ਦੇ ਵਿੱਚ ਸੈੱਟ ਕਰਵਾਉਣ ਦੇ ਵਾਸਤੇ ਜਿਹੜਾ ਉਹ ਕੀਤਾ ਸੀਗਾ। ਉਹ ਕਹਿੰਦੀ ਮੈਂ ਅੱਜ ਵੀ ਜਿਹੜਾ ਦੀ ਗਾਉਣਾ ਚਾਹੁੰਦੀ ਸਦੀਕ ਦੇ ਨਾਲ, ਏਦਾਂ ਦਾ ਜਿਹੜਾ ਇਕਬਾਲ ਕਰ ਲੈਣਾ, ਮੰਨ ਲੈਣਾ ਕਿ ਮੈਂ ਇੱਕ ਫਰਜ਼ੀ ਵਿਆਹ ਕੀਤਾ ਸੀਗਾ ਕਿਸੇ ਨੂੰ ਸੈੱਟ ਕਰਾਉਣ ਲਈ, ਇਹ ਤਾਂ 420 ਹੈ ਜੀ। ਇਹ ਤਾਂ ਹੇਰਾ ਫੇਰੀ ਆ ਜਿਹੜੀ ਰਣਜੀਤ ਕੌਰ ਆਪਣੇ ਮੂੰਹ ਤੋਂ ਮੰਨ ਰਹੀ ਹੈ ਕਿ ਉਹਨੇ ਇਹ ਹੇਰਾ ਫੇਰੀ ਜਿਹੜੀ ਆ ਬਾਹਰ ਕੀਤੀ ਆ। ਇਹਦਾ ਕਿਹੋ ਜਿਹਾ ਅਸਰ ਇਟਲੀ ਦੇ ਵਿੱਚ ਰਹਿੰਦੇ ਲੋਕਾਂ ਦੇ ਉੱਤੇ, ਜਿਹੜੇ ਉੱਥੇ ਸਹੀ ਤਰੀਕੇ ਨਾਲ ਵਸਣਾ ਚਾਹੁੰਦੇ ਨੇ, ਉਹਨਾਂ ਦੇ ਉੱਤੇ ਵੀ ਪੈ ਸਕਦਾ ਵੀ ਇਹ ਤਾਂ ਸਾਰੇ ਕਰਪਟ ਲੋਕ ਨੇ ਜੀ। ਬਿਲਕੁਲ। ਆਈ ਥਿੰਕ ਇਹਨਾਂ ਨੂੰ ਵੀ ਹੌਸਲਾ ਉਦੋਂ ਹੀ ਆਇਆ ਜਦੋਂ ਬਾਦਲ ਹੋਣਾ ਨੇ ਇਹ ਚੀਜ਼ ਮੰਨ ਲਈ ਸੀਗੀ ਵੀ ਸਾਡੇ ਜਿਹੜੇ ਅਫਸਰ ਆ ਹਰ ਇੱਕ ਪਾਸੇ ਜਿਹੜੇ ਪੈਸੇ ਖਾਂਦੇ ਆ, ਮੈਨੂੰ ਦੱਸੋ ਬਸ ਕਿੰਨੇ ਖਾਂਦੇ ਆ। ਸੋ ਇਹ ਕਿਤੇ ਨਾ ਕਿਤੇ ਇਸ ਚੀਜ਼ ਨੂੰ ਸਾਹਮਣੇ ਲਿਆ ਰਹੇ ਆ ਵੀ ਕੁਛ ਵੀ ਕਹਿ ਦੋ, ਜਿੱਦਾਂ ਮਰਜ਼ੀ ਮਾੜਾ ਕੰਮ ਕਰ ਲਓ, ਆਪਾਂ ਬਚ ਜਾਣਾ ਜੀ ਇੱਥੇ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪ੍ਰਕਾਸ਼ ਬਾਦਲ ਹੋਣਾ ਨੂੰ ਲੈ ਕੇ, ਜਿਹੜੇ ਜੀ ਆਮੋ ਸਾਹਮਣੇ ਨਜ਼ਰ ਆ ਰਹੇ ਆ ਵੀ ਚੌਟਾਲਾ ਹੋਣਾ ਦੇ ਲਈ ਇਹ ਸਟਾਰ ਪ੍ਰਚਾਰਕ ਬਣਨਗੇ ਨਹੀਂ ਬਣਨਗੇ, ਕਿਤੇ ਖਬਰਾਂ ਆ ਰਹੀਆਂ ਵੀ ਉਹ ਜਾਣਗੇ, ਦੂਜੇ ਪਾਸੇ ਨਾਲ ਹੀ ਗੱਲ ਸਾਹਮਣੇ ਆ ਜਾਂਦੀ ਆ ਵੀ ਉਹਨਾਂ ਨੇ ਉੱਤੋਂ ਯੂ ਟਰਨ ਮਾਰ ਲਿਆ ਹੈ। ਸਮੇਂ ਤੇ ਜਿਹੜਾ ਜੀ ਉਹ ਬਿਆਨ ਆਪਣਾ ਬਦਲ ਰਹੇ ਨੇ। ਪਹਿਲਾਂ ਤਾਂ ਜਿਹੜਾ ਦੁਸ਼ਯੰਤ ਚੌਟਾਲਾ ਹੈ, ਜਿਹੜਾ ਓਮ ਪ੍ਰਕਾਸ਼ ਚੌਟਾਲਾ ਦਾ ਪੁੱਤਰ ਹੈ, ਉਹਨੇ ਇਹ ਗੱਲ ਕਹੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਸਾਡੇ ਸਟਾਰ ਪ੍ਰਚਾਰਕ ਹੋਣਗੇ। ਜਦੋਂ ਬਾਦਲ ਸਾਹਿਬ ਨੂੰ ਇਹ ਪਤਾ ਲੱਗਾ ਜੀ ਤੇ ਬੁੱਲਾਂ ਤੇ ਜ਼ਬਾਨ ਉਹਨਾਂ ਨੇ ਫੇਰੀ, ਕਹਿੰਦੇ ਕਿਉਂ ਨਹੀਂ, ਬਿਲਕੁਲ ਬਣੂਗਾ ਮੈਂ, ਕਿਉਂਕਿ ਦੇਵੀ ਲਾਲ ਹੋਰੀ ਮੇਰੇ ਪੱਗ ਵੱਟ ਭਰਾ ਸਨ ਤੇ ਮੇਰੀ ਇਹ ਜ਼ਿੰਮੇਵਾਰੀ ਬਣਦੀ ਹੈ। ਉੱਤੋਂ ਫਿਰ ਵੱਜੀ ਘੁਰਕੀ ਜੀ ਜਿਹੜੀ ਬੀਜੇਪੀ ਦੀ ਕਿ ਅਸੀਂ ਉੱਥੇ ਸਰਕਾਰ ਬਣਾਉਣੀ ਆ, ਅਸੀਂ ਮਿਸ਼ਨ 65 ਜਿਹੜਾ ਉਹ ਲੈ ਕੇ ਚੱਲੇ ਹੋਏ ਆ, ਤੁਸੀਂ ਸਟਾਰ ਪ੍ਰਚਾਰਕ ਬਣੇ ਫਿਰਦੇ ਹੋ। ਅਗਲੇ ਦਿਨ ਜਿਹੜੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਸਟਾਰ ਪ੍ਰਚਾਰਕ ਬਣੋਗੇ, ਕਹਿੰਦੇ ਨਹੀਂ ਏਦਾਂ ਅਜੇ ਕੋਈ ਗੱਲ ਨਹੀਂ ਹੋਈ, ਅਜੇ ਦੇਖਾਂਗੇ, ਅਜੇ ਕਿਹੜਾ ਚੋਣਾਂ ਐਲਾਨ ਹੋ ਗਈਆਂ, ਅਜੇ ਕਿਹੜਾ ਚੋਣਾਂ ਅਨਾਉਂਸ ਹੋ ਗਈਆਂ, ਚੋਣਾਂ ਆਉਣਗੀਆਂ ਫਿਰ ਦੇਖਾਂਗੇ। ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਇਹਦੇ ਬਾਰੇ, ਕਹਿੰਦੇ ਬਿਲਕੁਲ ਕਰਾਂਗੇ, ਅਸੀਂ 2 ਸੀਟਾਂ ਉੱਥੋਂ ਜਿੱਤਣੀਆਂ ਵੀ ਨੇ ਤੇ ਅਸੀਂ ਉੱਥੇ ਚੌਟਾਲਿਆਂ ਦੀ ਸਰਕਾਰ ਜਿਹੜੀ ਆ ਉਹ ਵੀ ਬਣਾਉਣੀ ਆ। ਹੁਣ ਜਿਹੜੇ ਸਨ ਐਂਡ ਡੈਡ ਨੇ, ਸੈਡ ਦੇ ਬਿਆਨ ਜਿਹੜੇ ਨੇ ਉਹ ਵੱਖੋ ਵੱਖਰੇ ਜਿਹੜੇ ਨੇ ਉਹ ਆ ਰਹੇ ਨੇ ਇਸ ਮਾਮਲੇ ਦੇ ਉੱਤੇ। ਤੁਸੀਂ ਦੇਖਣਾ ਇਹ ਬੜੀ ਨੇੜੇ ਤੋਂ ਦੇਖਣ ਵਾਲੀ ਸਾਰੀ ਕਹਾਣੀ ਰਹੂਗੀ ਜਦੋਂ ਹਰਿਆਣੇ ਦੇ ਵਿੱਚ ਚੋਣਾਂ ਜਿਹੜੀਆਂ ਹੁੰਦੀਆਂ ਨੇ। ਬੀਜੇਪੀ ਜਿਹੜੀ ਆ ਉਹ ਖੂੰਜੇ ਲਾ ਕੇ ਰੱਖੂਗੀ ਜੀ ਅਕਾਲੀ ਦਲ ਨੂੰ ਉੱਥੇ, ਕਿਉਂਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਨੁਕਸਾਨ ਨਹੀਂ ਚਾਹੂਗੀ। ਔਰ ਉਹਨੂੰ ਇਹ ਵੀ ਪਤਾ ਕਿ ਬਾਦਲਾਂ ਦੇ ਵੱਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀਤਾ ਗਿਆ ਵਿਰੋਧ ਜਿਹੜਾ ਜੀ ਉਹ ਬਾਦਲਾਂ ਨੂੰ ਉੱਥੇ ਭੁਗਤਣਾ ਪਊਗਾ। ਬੀਜੇਪੀ ਇਹਨੂੰ ਕੈਸ਼ ਕਰਨਾ ਚਾਹੂਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜਿਹੜਾ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਇਸ ਵੇਲੇ ਇਹ ਵੱਖਰੀ ਕਮੇਟੀ ਵਾਲਾ ਪਿਆ, ਉਹਨੂੰ ਵੀ ਸੈਂਟਰ ਦੀ ਜਿਹੜੀ ਬੀਜੇਪੀ ਆ ਉਹਦੇ ਕਹਿਣ ਦੇ ਉੱਤੇ ਹੀ ਸੁਪਰੀਮ ਕੋਰਟ ਦੇ ਵਿੱਚ ਲਿਜਾਇਆ ਗਿਆ। ਉਹਦੇ ਕਹਿਣ ਦੇ ਉੱਤੇ ਹੀ ਇੱਕ ਅਰਜ਼ੀ ਜਿਹੜੀ ਪਾ ਕੇ ਇਹਨੂੰ ਲਮਕਾਉਣ ਦੇ ਵਾਸਤੇ ਕਾਰਵਾਈ ਜਿਹੜੀ ਇਹਨਾਂ ਦੀ ਉਹ ਕੀਤੀ ਗਈ ਹੈ, ਤਾਂ ਕਿ ਹਰਿਆਣੇ ਦੀਆਂ ਚੋਣਾਂ ਕੱਢ ਲਈਆਂ ਜਾਣ। ਬਾਅਦ ਦੇ ਵਿੱਚ ਦੇਖਾਂਗੇ ਕਿ ਕੀ ਕਰਨਾ। ਔਰ ਜੇ ਬੀਜੇਪੀ ਦੀ ਸਰਕਾਰ ਹਰਿਆਣੇ ਦੇ ਵਿੱਚ ਆ ਵੀ ਜਾਂਦੀ ਹੈ ਤਾਂ ਵੀ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਉਹ ਇਸ ਮਾਮਲੇ ਨੂੰ, ਜਿਹੜਾ ਬੇਹੱਦ ਇੱਕ ਸੰਜੀਦਾ ਮਾਮਲਾ, ਇਹਨੂੰ ਉਹ ਛੇੜੂਗੀ ਨਹੀਂ ਜੀ ਹਰਿਆਣੇ ਵਾਲੀ ਕਮੇਟੀ ਨੂੰ। ਸ਼ਾਇਦ ਇਹ ਦੱਸ ਦਿੱਤਾ ਹੈ, ਤਾਂ ਹੀ ਕਰਕੇ ਇਸ ਮਾਮਲੇ ਤੇ ਤੁਸੀਂ ਦੇਖਿਆ ਹੋਣਾ ਅਕਾਲੀ ਦਲ ਦੀ ਫੂਕ ਨਿਕਲੀ ਹੋਈ ਹੈ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਦਿੱਲੀ ਦੇ ਵਿੱਚ ਜਿਹੜੇ ਭਾਜਪਾ ਦੇ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਉਹਨਾਂ ਦੇ ਉੱਤੇ ਜਿਹੜੇ ਹੋਏ ਜਾਨਲੇਵਾ ਹਮਲੇ ਆ ਉਸ ਨੂੰ ਲੈ ਕੇ ਕੀ ਕੋਈ ਹੋਰ ਖੁਲਾਸਾ ਹੋਇਆ ਇਸ ਕੇਸ ਨੂੰ ਲੈ ਕੇ? ਇਹ ਸ਼ਾਹਦਰਾ ਦੇ ਵਿੱਚ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਨੇ ਜਤਿੰਦਰ ਸਿੰਘ ਸ਼ੰਟੀ, ਉਹਦੇ ਉੱਤੇ ਗੋਲੀਆਂ ਜਿਹੜੀਆਂ ਉਹ ਚਲਾਈਆਂ ਗਈਆਂ ਨੇ। ਸੀਸੀਟੀਵੀ ਕੈਮਰੇ ਵਿੱਚ ਇਹ ਸਾਰੀ ਘਟਨਾ ਜਿਹੜੀ ਆ ਉਹ ਰਿਕਾਰਡ ਹੋਈ ਆ। 5:30 ਵਜੇ ਦੇ ਕਰੀਬ ਕੋਈ ਵਿਅਕਤੀ ਜਿਹੜਾ ਸੀਗਾ ਉਹਨੇ ਆ ਕੇ ਪਹਿਲਾਂ ਘੰਟੀ ਵਜਾਉਂਦਾ ਰਿਹਾ ਔਰ ਹੈਲਮਟ ਪਾਇਆ ਸੀ। ਉਹਨੇ ਇਹ ਕਿਹਾ ਜੀ ਕਿ ਮੈਂ ਕਿਸੇ ਪੇਪਰ ਜਿਹੜੇ ਨੇ ਉਹਨਾਂ ਦੇ ਉੱਤੇ ਵੈਰੀਫਿਕੇਸ਼ਨ ਜਿਹੜੀ ਆ ਉਹ ਕਰਵਾਉਣੀ ਹੈ। ਉਹਨੇ 3-4 ਫਾਇਰ ਕੀਤੇ, ਪਰ ਜਿਹੜਾ ਫਾਇਰ ਕਰਨ ਵਾਲਾ ਸੀ ਨਾ ਉਹ ਅਣਜਾਣ ਸੀਗਾ, ਜਿਹਦੇ ਕਰਕੇ ਇਹ ਕੋਈ ਫਾਇਰ ਵੱਜਿਆ ਨਹੀਂ। ਉਹ ਇੱਧਰ ਉੱਧਰ ਹੀ ਜਿਹੜਾ ਸੀਗਾ ਉਹ ਚਲਾਉਂਦਾ ਰਿਹਾ। ਜਤਿੰਦਰ ਸਿੰਘ ਸ਼ੰਟੀ ਜਿਹੜੇ ਨੇ ਜੀ ਉਹਨੂੰ ਸੁਰੱਖਿਆ ਦੇਣ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਸੁਖਦੇਵ ਸਿੰਘ ਢੀਂਡਸਾ ਹੋਰੀ ਜਿਹੜਾ ਜੀ ਇੱਕ ਵਫਦ ਲੈ ਕੇ ਗਏ ਨੇ ਸ਼ੰਟੀ ਦੇ ਘਰੇ, ਉਹਨਾਂ ਦੇ ਨਾਲ ਮੁਲਾਕਾਤ ਜਿਹੜੀ ਆ ਉਹ ਕਰਨ ਦੇ ਵਾਸਤੇ। ਸੁਖਦੇਵ ਸਿੰਘ ਢੀਂਡਸਾ ਹੋਰੀ ਜਿੱਥੋਂ ਜਿੱਤਦੇ ਰਹੇ ਨੇ
ਵਿਕਰਮ ਉਸੇ ਏਰੀਏ ਦਾ ਜੀ, ਅਜੇ ਤੱਕ ਕੋਈ ਨਹੀਂ ਉੱਥੇ ਪਹੁੰਚਿਆ, ਬਲਕਿ ਉਹਨੂੰ ਅੰਦਰ ਡੱਕਿਆ ਹੋਇਆ ਜੀ। ਦਿੱਲੀ ਬਹੁਤ ਫਿਕਰ ਲੱਗ ਗਿਆ ਉਹਨਾਂ ਨੂੰ। ਜੀ ਜੀ ਜੀ। ਅਤੇ ਅੱਜ ਦੀ ਜਿਹੜੀ ਆਪਾਂ ਅਖੀਰਲੀ ਜਿਹੜੀ ਹੈ ਗੱਲ ਕਰਦੇ ਹਾਂ ਬਠਿੰਡੇ ਜ਼ਿਲ੍ਹੇ ਨੂੰ ਲੈ ਕੇ, ਜਿੱਥੇ ਕਿ ਹਰਸਿਮਰਤ ਕੌਰ ਬਾਦਲ ਆ ਤੇ ਉਹ ਨੰਨੀ ਛਾਂ ਜਿਹੜੀ ਆ ਉਹ ਕਈ ਸਾਲਾਂ ਤੋਂ ਜਿਹੜਾ ਉਹਨਾਂ ਦਾ ਇਹ ਪ੍ਰੋਜੈਕਟ ਕਹਿੰਦੇ ਆ ਜੀ ਚੱਲ ਰਿਹਾ ਆ, ਕੁਛ ਨਾ ਕੁਛ ਉਹ ਕਰ ਰਹੇ ਆ, ਦਿਖਾਵਾ ਤਾਂ ਜ਼ਰੂਰ ਕਰਦੇ ਆ, ਪਰ ਇੱਕ ਜਿਹੜਾ ਇਸ ਟਾਈਮ ਉਹ ਚੀਜ਼ ਸਾਹਮਣੇ ਆਏ ਵੀ ਸਭ ਤੋਂ ਘੱਟ ਕੁੜੀਆਂ ਦੀ ਗਿਣਤੀ ਜਿਹੜੀ ਆ ਉਹ ਬਠਿੰਡੇ ਜ਼ਿਲ੍ਹੇ ਦੀ ਹੀ ਆ। ਬਿਲਕੁਲ ਦਰੁਸਤ ਹੈ ਜੀ, ਇਹ ਬਿਲਕੁਲ ਦਰੁਸਤ ਹੈ। ਇਹਦੇ ਵੱਲ ਕਦੀ ਵੀ ਜਿਹੜਾ ਕੁਛ ਵੀ ਨਹੀਂ ਕੀਤਾ ਗਿਆ ਜੀ। ਹੁਣ ਕੱਲ ਜਿਹੜੀ 2 ਕੁੜੀਆਂ ਇੱਥੇ ਪਟਿਆਲੇ ਦੇ ਵਿੱਚ ਪਰਸੋਂ ਛੱਡ ਕੇ ਮਾਂ ਭੱਜ ਗਈ ਸੀ ਦੌੜੀਆਂ, ਉਹ ਫੜੀ ਗਈ। ਪਤਾ ਇਹ ਲੱਗਿਆ ਜੀ ਕਿ ਉਹਦੀਆਂ 6 ਪਹਿਲਾਂ ਨੇ, 2 ਰਲਾ ਕੇ 8 ਹੋ ਗਈਆਂ ਸੀ ਜੀ। ਪਾਪੂਲੇਸ਼ਨ ਵਾਲੀ ਸਾਈਡ ਦੇ ਉੱਤੇ ਕੋਈ ਕੰਮ ਜਿਹੜਾ ਜੀ ਉਹ ਨਹੀਂ ਕੀਤਾ ਜਾ ਰਿਹਾ। ਕਿਸੇ ਨੂੰ ਚੇਤਾ ਹੀ ਨਹੀਂਗਾ ਕਿ ਪਾਪੂਲੇਸ਼ਨ ਵੀ ਜਿਹੜੀ ਆ ਉਹ ਕੰਟਰੋਲ ਕਰਨੀ ਹੈ। 8-8 10-10 ਬੱਚੇ ਨੇ ਜੀ ਲੋਕਾਂ ਦੇ, ਜੀ ਗਰੀਬਾਂ ਦੇ, ਜਿਹੜੇ ਲੱਗਦਾ ਹੈ ਕਿ ਸਿਰਫ ਉਹ ਬੱਚੇ ਜਮਾਉਣ ਦੇ ਵਾਸਤੇ ਹੀ ਉਹ ਕੰਮ ਕਰਦੇ ਨੇ ਜੀ। ਤਾਂ ਜਿਹੜੀ ਕੁੜੀਆਂ ਦੀ ਗਿਣਤੀ ਹੈ ਉਹਦੇ ਵਾਸਤੇ ਨਵੇਂ ਸ਼ਹਿਰ ਤੋਂ ਸਿੱਖਿਆ ਜਿਹੜੀ ਲੈਣੀ ਚਾਹੀਦੀ ਹੈ, ਜਿੱਥੇ ਡਿਪਟੀ ਕਮਿਸ਼ਨਰ ਕ੍ਰਿਸ਼ਨ ਕੁਮਾਰ ਹੋਰੀ ਹੁੰਦੇ ਸਨ, ਔਰ ਉਹਨਾਂ ਨੇ ਐਸਾ ਕੰਮ ਕੀਤਾ ਸੀ 2 ਸਾਲਾਂ ਦੇ ਵਿੱਚ ਉੱਥੇ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਵਧਾ ਦਿੱਤੀ ਸੀ ਉਹਨਾਂ ਨੇ, ਇੱਕ ਡਿਪਟੀ ਕਮਿਸ਼ਨਰ ਨੇ। ਪਰ ਉਸ ਡਿਪਟੀ ਕਮਿਸ਼ਨਰ ਦੇ ਪੰਜਾਬ ਦੇ ਵਿੱਚ ਇਸੇ ਹੀ ਨੰਨੀ ਸ਼ਾਹ ਦੇ ਪਰਿਵਾਰ ਨੇ ਪੈਰ ਹੀ ਨਹੀਂ ਲੱਗਣ ਦਿੱਤੇ ਤੇ ਅਖੀਰ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਦਫ਼ਤਰ ਦੀ ਉਹਨਾਂ ਦੇ ਉੱਤੇ ਨਿਗਾਹ ਪਈ ਸੀ ਤੇ ਪ੍ਰਾਈਮ ਮਿਨਿਸਟਰ ਆਫਿਸ ਜਿਹੜਾ ਸੀ ਕ੍ਰਿਸ਼ਨ ਕੁਮਾਰ ਹੋਰਾਂ ਨੂੰ ਦਿੱਲੀ ਲੈ ਗਿਆ ਸੀਗਾ। ਆਈ ਥਿੰਕ ਜੇ ਅੱਜ ਵੀ ਸੋਚਣ ਇਹ ਮਾੜੀ ਮੋਟੀ ਅਕਲ ਨੂੰ ਹੱਥ ਫੇਰਨ ਤਾਂ ਉਹੀ ਕ੍ਰਿਸ਼ਨ ਕੁਮਾਰ ਹੋਰੀ ਕਿਤੇ ਡਿਪਟੀ ਕਮਿਸ਼ਨਰ ਆ ਕੇ ਲੱਗ ਜਾਣ। ਪਰ ਪ੍ਰੋਬਲਮ ਇਹ ਹੈ ਕਿ ਡਿਪਟੀ ਕਮਿਸ਼ਨਰ ਕ੍ਰਿਸ਼ਨ ਕੁਮਾਰ ਇੱਕ ਹੈ, ਕਿਹੜੇ ਜ਼ਿਲ੍ਹੇ ਦੇ ਵਿੱਚ ਤੁਸੀਂ ਲਾਓਗੇ ਉਹਨੂੰ? ਜੀ ਬਿਲਕੁਲ ਬਿਲਕੁਲ। ਤਾਂ ਸਰੋਤਿਓ ਇਹ ਸੀਗੀਆਂ ਅੱਜ ਦੀਆਂ ਜਿਹੜੀਆਂ ਕੁਝ ਅਹਿਮ ਖਬਰਾਂ, ਉਹਨਾਂ ਦੇ ਉੱਤੇ ਆਪਣੀ ਗੱਲਬਾਤ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਰਾਮ ਨਾਮ ਦੀ ਮੋਦੀ ਹੁਣ ਬਾਤ ਛੱਡੀ, ਉਹਨੂੰ ਆ ਰਿਹਾ ਰਾਸ ਹੈ ਬੁੱਧ ਬੇਲੀ ਜੀ। ਰਾਮ ਨਾਮ ਦੀ ਮੋਦੀ ਹੁਣ ਬਾਤ ਛੱਡੀ, ਉਹਨੂੰ ਆ ਰਿਹਾ ਹੈ ਬੁੱਧ ਬੇਲੀ, ਸਾਰੇ ਥਾਂ ਹੀ ਕਰੇ ਹੁਣ ਜ਼ਿਕਰ ਉਹ, ਆਖੇ ਬੁੱਧ ਦਾ ਫਲਸਫਾ ਸ਼ੁੱਧ ਬੇਲੀ ਜੀ। ਜਿਹੜਾ ਚੱਲੂਗਾ ਬੁੱਧ ਦੀ ਸੋਚ ਵੰਨੀ, ਚੱਲੂ ਨਹੀਂ ਉਹ ਕਿਸੇ ਵਿਰੁੱਧ ਬੇਲੀ, ਗੱਲ ਚੱਲੇਗੀ ਸਿਰਫ ਵਿਕਾਸ ਵਾਲੀ, ਹੁਣ ਹੋਊ ਨਹੀਂ ਜੰਗ ਤੇ ਯੁੱਧ ਬੇਲੀ ਜੀ। ਮੂਹਰੇ ਲੋਕਾਂ ਦੇ ਕਹਿਣ ਨੂੰ ਕਹੀ ਜਾਂਦਾ, ਬੁੱਧਮ ਸ਼ਰਨਮ ਗਛਾਮੀ ਹੈ ਸੋਚ ਬੇਲੀ ਜੀ। ਮੂਹਰੇ ਲੋਕਾਂ ਦੇ ਕਹਿਣ ਨੂੰ ਕਹੀ ਜਾਂਦਾ, ਬੁੱਧਮ ਸ਼ਰਨਮ ਗਛਾਮੀ ਹੈ ਸੋਚ ਬੇਲੀ, ਵਕਤ ਆਏ ਤੋਂ ਖੇਡਣਾ ਦਾ ਕਿਹੜਾ, ਇਹ ਤਾਂ ਦੱਸਣਗੇ ਸੰਘ ਦੇ ਕੋਚ ਬੇਲੀ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਅਹਿਮ ਖਬਰਾਂ ਦੇ ਉੱਤੇ ਜਿਹੜੀ ਆਪਣੀ ਗੱਲਬਾਤ ਕੀਤੀ। ਕੱਲ ਨੂੰ ਆਪਣੇ ਸਰੋਤਿਆਂ ਦੇ ਨਾਲ ਇੱਕ ਵਾਰੀ ਫੇਰ ਮੁਲਾਕਾਤ ਹੋਵੇਗੀ, ਉਦੋਂ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਸੋ ਤੇ ਸੁਣ ਰਹੇ ਸੀ ਆਪਾਂ ਪ੍ਰੋਗਰਾਮ ਖਬਰ ਦੇ ਨਜ਼ਰ। ਅੱਜ ਦਾ ਪ੍ਰੋਗਰਾਮ ਇੱਥੇ ਹੀ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।